जी जुबैर साहब, ओवर टू यू। हाँ जी। बहुत शुक्रिया जी, सईद साहब जी, गौहर जी, प्रभजोत जी और नईम जवेद जी। बड़ा अच्छा लग रहा है। मैं विच संगत कई अटेंड करता रहा, लेकिन ਹੁਣ ਬਕਾਇਦਾ ਅਸੀਂ ਕਰਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਵੀ ਅਸੀਂ ਇਹਨੂੰ ਸਮਝ ਸਕਨੇ ਆ ਇਹਨੂੰ ਮਿਰਜ਼ਾ ਸਾਹਿਬਾਂ ਨੂੰ ਕਰਾਂਗੇ। ਮਿਰਜ਼ਾ ਸਾਹਿਬਾਂ ਜਿਹੜੀ ਹੈ ਉਹ ਹਾਫਿਜ਼ ਬਰਖੁਰਦਾਰ ਨੇ ਲਿਖੀ ਹੈ। ਇਸ ਤੋਂ ਪਹਿਲੇ ਜਿਹੜਾ ਹੈ ਇੱਕ ਹੋਰ ਸ਼ਾਇਰ ਪੀਲੂ ਗੁਜ਼ਰਿਆ ਹੈ, ਉਹਨੇ ਇੱਕ ਛੋਟੀ ਜਿਹੀ ਮਿਰਜ਼ਾ ਸਾਹਿਬਾਂ ਜਿਹੜੀ ਹੈ ਉਹ ਵੀ ਲਿਖੀ ਸੀ। ਉਹਦੇ ਕੁਝ ਸ਼ੇਰ ਬੜੇ ਮਸ਼ਹੂਰ ਹੋਏ। ਹਿਜਰੇ ਸ਼ਾਹ ਮਕੀਮ ਤੋਂ ਇੱਕ ਜੱਟੀ ਅਰਜ਼ ਕਰੇ, ਮੈਂ ਬੱਕਰਾ ਦੇਨੀ ਆ ਪੀਰ ਦਾ। ਉਹ ਸਾਰਾ ਜਿਹੜਾ ਸੀ ਉਹ ਆਰਸੀ ਟੈਂਪਲ ਨੇ ਜਿਹੜਾ ਹੈ ਆਪਣੀ ਕਿਤਾਬ ਲੈਜੈਂਡਸ ਆਫ ਪੰਜਾਬ ਜਿਹੜੀ 3 ਵਾਲੀਅਮ ਚ ਹੈ, ਉਹਦੇ ਚ ਉਹਨੇ ਉਹ ਕਿੱਸਾ ਜਿਹੜਾ ਹੈ ਮਰਾਸੀਆਂ ਕੋ ਸੁਣ ਕੇ ਕੀਤਾ ਸੀ। ਲੇਕਿਨ ਪੀਲੋ ਬਾਰੇ ਸਾਨੂੰ ਕੋਈ ਜ਼ਿਆਦਾ ਇਲਮ ਨਹੀਂ ਹੈ। ਹਾਫਿਜ਼ ਬਰਖੁਰਦਾਰ ਨੇ ਇੱਕ ਦੋ ਜਗ੍ਹਾ ਉਹਦਾ ਜ਼ਿਕਰ ਕੀਤਾ ਹੈ। ਕੋਈ ਨਹੀਂ ਸਾਨੂੰ ਪਤਾ ਉਹ ਕਿੱਥੇ ਪੈਦਾ ਹੋਇਆ, ਕੀ ਉਹਦਾ ਸੀ ਇਲਾਕਾ ਵਗੈਰਾ, ਔਰ ਕਿੱਸਾ ਵੀ ਛੋਟਾ ਜਿਹਾ ਹੈ, ਉਹ ਸ਼ਾਇਦ ਮੁਕੰਮਲ ਵੀ ਨਹੀਂ ਹੈ। ਇਹ ਮਿਰਜ਼ਾ ਸਾਹਿਬਾਂ ਦਾ ਜਿਹੜਾ ਕਿੱਸਾ ਹੈ ਇਹ ਤਕਰੀਬਨ ਮੁਕੰਮਲ ਹੈ। ਔਰ ਜਿਹੜਾ ਇਹਦਾ ਪੀਰੀਅਡ ਹੈਗਾ ਹਾਫਿਜ਼ ਬਰਖੁਰਦਾਰ ਦਾ, ਉਹ ਹੈ ਆਪਣਾ ਤਕਰੀਬਨ 1630 ਦੇ ਵਿੱਚ ਆਪ ਜਿਹੜੇ ਨੇ ਪੈਦਾ ਹੋਏ, ਔਰ ਤਕਰੀਬਨ 1700 ਦੇ ਵਿੱਚ ਜਿਹੜਾ ਹੈ ਉਹਨਾਂ ਦੀ ਵਫਾਤ ਹੋਈ। ਤੇ ਜਿਹੜੇ ਸਾਡੇ ਜਿੰਨੇ ਵੀ ਸ਼ਾਇਰ ਨੇ ਪੰਜਾਬੀ ਦੇ, ਬਾਬਾ ਫਰੀਦ ਤੋਂ ਲੈ ਕੇ ਔਰ ख्वाजा ਫਰੀਦ ਤੱਕ 800 ਸਾਲ ਦੇ ਵਿੱਚ, ਇੱਕ ਤੇ ਹੈ ਕਿ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਜੀ ਇਹ ਸੂਫੀ ਸ਼ਾਇਰ ਸਨ, ਅੱਲਾ ਦੇ ਨਾਲ ਇਹਨਾਂ ਦੀ ਲੌ ਲੱਗੀ ਹੋਈ ਸੀ, ਔਰ ਉਹ ਸਾਰਾ ਕਹਿ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਅਸੀਂ ਉਹ ਕਲਾਮ ਨੂੰ ਠੱਪ ਦਿੰਦੇ ਹਾਂ। ਅਸਲ ਜਿਹੜੀ ਗੱਲ ਹੈ, ਜਿਹੜੀ ਪੜ੍ਹਨ ਵਾਲੀ ਹੈ ਔਰ ਜਿਹੜੀ ਸਾਨੂੰ ਪੜ੍ਹਨੀ ਚਾਹੀਦੀ ਹੈ, ਕਿ ਜਿਹੜਾ ਵੀ ਸ਼ਾਇਰ ਹੈ ਸਾਡਾ ਕਲਾਸੀਕਲ ਪੋਇਟ, ਉਹ ਇੱਕ ਖਾਸ ਤਾਰੀਖੀ ਜ਼ਮਾਨੇ ਦੇ ਵਿੱਚ ਹੋਇਆ ਹੈ, ਔਰ ਉਹਦੇ ਪਿੱਛੇ ਜਿਹੜੀ ਹੈ ਉਹਨੂੰ ਉਹਦੀ ਸ਼ਾਇਰੀ ਨੂੰ ਸਮਝਣ ਲਈ ਸਾਨੂੰ ਉਹਦੇ ਪਿੱਛੇ ਜਿਹੜੀ ਹਿਸਟਰੀ ਹੈ ਉਹਨੂੰ ਦੇਖਣਾ ਪਏਗਾ। ਅਸੀਂ ਜਿਹੜੇ ਲਫ਼ਜ਼ ਨੇ ਅਸੀਂ ਉਹਨਾਂ ਨੂੰ ਵੀ ਐਨਾਲਿਸਿਸ ਕਰਾਂਗੇ, ਉਹਦੀਆਂ ਜਿਹੜੀਆਂ ਥੀਮਸ ਨੇ ਉਹਨਾਂ ਨੂੰ ਵੀ ਅਸੀਂ ਦੇਖਾਂਗੇ। ਤੇ ਜਿਹੜਾ ਮਿਰਜ਼ਾ ਕਿਤਾਬ ਆਮ ਤੌਰ ਤੇ ਸਾਡੇ ਜਿਹੜੇ ਲਹਿੰਦਾ ਪੰਜਾਬ ਹੈ, ਇਹਦੇ ਵਿੱਚ ਥੋੜੀ ਜਿਹੀ ਮਿਰਜ਼ਾ ਸਾਹਿਬਾਂ ਬਾਰੇ ਇੱਕ ਕੰਟਰੋਵਰਸੀ ਚੱਲ ਰਹੀ ਹੈ। ਇੱਕ ਖਿਆਲ ਹੈ ਕਿ ਇਹ ਜਿਹੜਾ ਹੈ ਦੋਵੇਂ ਜਿਹੜੇ ਹਜ਼ਰਾਤ ਸਨ, ਮਿਰਜ਼ਾ ਵੀ ਤੇ ਸਾਹਿਬਾਂ ਵੀ, ਇਹ ਆਪਣੀ ਕਲਾਸ ਦੇ ਵਿੱਚੋਂ ਨਹੀਂ ਨਿਕਲੇ। ਇਹ ਉਸ ਤਰ੍ਹਾਂ ਫਕੀਰ ਨਹੀਂ ਹੋਏ ਜਿਸ ਤਰ੍ਹਾਂ ਰਾਂਝਾ ਹੋਇਆ ਸੀ, ਜਾਂ ਉਸ ਤਰ੍ਹਾਂ ਇਹਨਾਂ ਨੇ ਆਪਣੇ ਆਪ ਨੂੰ ਸਭ ਕੁਝ ਨਹੀਂ ਛੱਡਿਆ ਜਿਸ ਤਰ੍ਹਾਂ ਹੀਰ ਨੇ ਛੱਡਿਆ ਸੀ। ਇਹ ਆਪਣੇ ਜਿਹੜਾ ਉਹਨਾਂ ਦਾ ਇੱਕ ਰਾਠ, ਦੋਵੇਂ ਰਾਠਾਂ ਦੇ ਵਿੱਚੋਂ ਸਨ, ਚੌਧਰੀ ਸਨ, ਔਰ ਵੱਡੇ ਜ਼ਮੀਨਦਾਰ ਸੀ ਦੋਵੇਂ ਹੀ, ਮਿਰਜ਼ਾ ਵੀ ਤੇ ਸਾਹਿਬਾਂ ਵੀ ਵੱਡੇ ਜ਼ਮੀਨਦਾਰਾਂ ਦੀ ਸੀ ਕੁੜੀ। ਇਹ ਉਹਦੇ ਵਿੱਚੋਂ ਨਹੀਂ ਨਿਕਲੇ। ਜਿਸ ਤਰ੍ਹਾਂ ਰਾਂਝਾ ਜਿਹੜਾ ਹੈ ਫਕੀਰ ਵੀ ਹੋ ਗਿਆ, ਜੋਗੀ ਵੀ ਹੋ ਗਿਆ, ਚਾਕ ਵੀ ਬਣ ਗਿਆ। ਇਹ ਇੱਕ ਬਹਿਸ ਹੈ, ਲੇਕਿਨ ਅਸੀਂ ਇਹਦੇ ਵਿੱਚ ਇਸ ਬਹਿਸ ਫਿਲਹਾਲ ਅਸੀਂ ਨਹੀਂ ਪੈ ਰਹੇ। ਅਸੀਂ ਜਿਹੜਾ ਹੈ ਜਿਹਦਾ ਕਿੱਸਾ ਅਸੀਂ ਪੜ੍ਹ ਲਾਂਗੇ, ਫਿਰ ਅਸੀਂ ਡਿਟੇਲ ਨਾਲ ਇਹਦੇ ਉੱਤੇ ਗੱਲ ਕਰਾਂਗੇ ਕਿ ਇਹ ਦੋਵੇਂ ਹੀ ਸੱਚੇ ਆਸ਼ਿਕ ਸਨ, ਜਾਂ ਇਹ ਜਿਹੜਾ ਹੈ ਇਹਦੇ ਵਿੱਚ ਥੋੜਾ ਜਿਹਾ ਘੱਟ। ਆਮ ਤੌਰ ਤੇ ਜਿੰਨੀਆਂ ਵੀ ਜਿਹੜੀਆਂ ਕਿਤਾਬਾਂ ਨੇ ਸਾਡੀਆਂ, ਉਹ ਜ਼ਨਾਨੀ ਦੇ ਨਾਂ ਤੋਂ ਸ਼ੁਰੂ ਹੁੰਦੀਆਂ ਨੇ, ਜਿਵੇਂ ਹੀ ਰਾਂਝਾ ਹੈ, ਸੱਸੀ ਪੰਨੂ ਹੈ, ਸੋਹਣੀ ਮਹੀਵਾਲ ਹੈ, ਬਲਕਿ ਲੈਲਾ ਮਜਨੂ ਔਰ ਸ਼ੀਰੀ ਫਰਹਾਦ ਜਿਹੜੀਆਂ ਵਰਗੀਆਂ ਗੈਰ ਪੰਜਾਬੀ ਕਿੱਸੇ ਨੇ, ਉਹ ਵੀ ਜ਼ਨਾਨੀ ਤੋਂ ਸ਼ੁਰੂ ਹੁੰਦੇ ਨੇ। ਤੇ ਮਿਰਜ਼ਾ ਸਾਹਿਬਾਂ ਜਿਹੜਾ ਇੱਕ ਸ਼ਾਇਦ ਵਾਹਦ ਕਿੱਸਾ ਹੈ ਜਿਹੜਾ ਮਰਦ ਦਾ ਨਾਂ ਪਹਿਲੇ ਆਂਦਾ ਹੈ ਔਰ ਜ਼ਨਾਨੀ ਦਾ ਨਾਂ ਜਿਹੜਾ ਹੈ ਬਾਅਦ ਦੇ ਵਿੱਚ ਆਂਦਾ ਹੈ। ਇਹਦੇ ਤੇ ਵੀ ਅਸੀਂ ਦੇਖਾਂਗੇ ਕਿ ਇਹਦੀ ਕੀ ਵਜ੍ਹਾ ਹੈ, ਕੋਈ ਹਿਸਟੋਰੀਕਲ ਵਜ੍ਹਾ ਹੈ ਜਾਂ ਕੋਈ ਆਪਣੇ ਆਪ ਹੋ ਗਿਆ। ਜਿਹੜਾ ਪੀਰੀਅਡ ਹੈ ਹਾਫਿਜ਼ ਬਰਖੁਰਦਾਰ ਦਾ, ਉਹ ਬੜਾ ਇੰਪੋਰਟੈਂਟ ਹੈ ਪੀਰੀਅਡ। ਖਾਸ ਤੌਰ ਤੇ ਇਹ ਕਿੱਸੇ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਜਿਹੜੀ ਹੈ ਸਖਤੀ ਹੈ, ਬੜੀ ਇੱਕ ਸਖਤੀ ਹੈ, ਖਾਸ ਤੌਰ ਤੇ ਜਿਵੇਂ ਸਾਹਿਬਾਂ ਨੂੰ ਔਰ ਮਿਰਜ਼ੇ ਨੂੰ ਜਿਵੇਂ ਮਾਰ ਦਿੱਤਾ ਜਾਂਦਾ ਹੈ, ਉਹ ਵੈਰੀ ਅਨਯੂਜੂਅਲ ਹੈ।
ਸਾਡੀ ਪੰਜਾਬੀ ਕਿੱਸਾ ਰੀਤ ਦੇ ਵਿੱਚ। ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਹੈ ਵਕੂਆ ਨਾ ਉਹ ਹੀਰ ਰਾਂਝੇ ਵਿੱਚ ਹੁੰਦਾ ਹੈ, ਨਾ ਉਹ ਸੱਸੀ ਪੰਨੂ ਚ ਹੁੰਦਾ ਹੈ, ਜਾਂ ਹੋਰ ਕਿਸੇ ਚ ਹੁੰਦਾ ਹੈ। ਬੜਾ ਬਰੂਟਲ ਮਰਡਰ ਜਿਹੜਾ ਹੈ ਦੋਵਾਂ ਦਾ ਕਰ ਦਿੱਤਾ ਜਾਂਦਾ। ਇਹ ਜਿਹੜਾ ਪੀਰੀਅਡ ਹੈ ਇਹ ਕਿਉਂਕਿ ਇਹਦੇ ਵਿੱਚ ਜ਼ਿਆਦਾ ਪੀਰੀਅਡ ਜਿਹੜਾ ਹੈ ਉਹ ਔਰੰਗਜ਼ੇਬ ਦਾ ਆਉਂਦਾ ਹੈ, ਔਰ ਉਹਦੇ ਵਿੱਚ ਤੁਹਾਨੂੰ ਸਾਰਿਆਂ ਦੋਸਤਾਂ ਨੂੰ ਇਲਮ ਹੈ ਕਿ ਬੜਿਆ ਜਿਹੜਾ ਸੌੜ ਬਹੁਤ ਜ਼ਿਆਦਾ ਵੱਧ ਗਈ ਸੀ, ਤੰਗ ਨਜ਼ਰੀ, ਔਰ ਜਿਹੜਾ ਹੈ ਸੀ ਮਜ਼ਹਬ, ਔਰ ਉਹਦੀ ਬਹੁਤ ਜ਼ਿਆਦਾ ਟੈਕਸੇਸ਼ਨ ਹੋ ਗਈ, ਔਰ ਸਾਰੀਆਂ ਵਜੂਹਾਤ ਹੋ ਗਈਆਂ, ਜਿਹਦੀ ਵਜ੍ਹਾ ਨਾਲ ਫਿਰ ਇੱਕ ਬਹੁਤ ਵੱਡੀ ਵਜ੍ਹਾ ਜਿਹੜੀ ਹੈ ਮੁਗਲ ਸੰਤਨਤ ਦਾ ਜਿਹੜਾ ਜ਼ਵਾਲ ਆਇਆ, ਉਹ ਵੀ ਔਰੰਗਜ਼ੇਬ ਨੂੰ ਬਹੁਤ ਜ਼ਿਆਦਾ ਉਹਦਾ ਕਿਹਾ ਜਾਂਦਾ ਹੈ ਕਿ ਉਹ ਉਸ ਪਾਰੋਂ ਹੋਇਆ, ਉਹਦੀ ਸਖਤੀ ਪਾਰੋਂ ਹੋਇਆ, ਟੈਕਸੇਸ਼ਨ ਪਾਰੋਂ ਹੋਇਆ, ਜਾਂ ਉਹਦੀ ਜਿਹੜੀ ਸੌੜ ਦਿੱਲੀ ਸੀ ਉਹਦੇ ਪਾਰੋਂ ਹੋਇਆ। ਜਿਵੇਂ ਅਕਬਰ ਜਿਹੜਾ ਸੀ ਬਾਦਸ਼ਾਹ, ਉਹ ਸੈਕੂਲਰ ਸੀ ਜਾਂ ਥੋੜਾ ਜਿਹਾ ਖੁੱਲ ਦਿਲੀ ਸੀ ਉਹਦੇ ਵਿੱਚ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਬਹਿਰਾ ਨਾਲੋਂ ਨਾਲ ਚੱਲਣਗੀਆਂ। ਅਸੀਂ ਹੁਣ ਬਕਾਇਦਾ ਜਿਹੜਾ ਹੈ ਕੋਈ ਕਿੱਸਾ ਸ਼ੁਰੂ ਕਰਨੇ ਆ। ਕੋਈ ਹੋਰ ਸਵਾਲ ਜਵਾਬ ਹੈ ਕਿਸੇ ਦੋਸਤ ਦਾ ਤੇ ਉਹ ਕਰ ਸਕਦਾ। ਜੇ ਕੋਈ ਸਵਾਲ ਸਹੀਦ ਨਹੀਂ ਸਾਹਿਬ, ਕਰਦਾ। हाँ जी, मैं ਤੁਸੀਂ ਪੜੋ, ਜੀ ਫਿਰ ਅਸੀਂ ਨਾਲ ਉਹਦੀ ਅੱਗੇ ਚੱਲ। ਜੀ ਮੈਂ ਸ਼ੁਰੂ ਕਰ ਦੇਣਾ, ਬਾਕੀ ਤੋਂ ਬਾਅਦ ਸਾਰੇ ਦੋਸਤ ਵਾਰੀ ਵਾਰੀ ਅਗਲਾ ਬੰਦ ਫੜਦੇ ਰਹਿਣ। ਮੈਂ ਬੰਦ 50 ਤੋਂ ਸ਼ੁਰੂ ਕਰ ਰਿਹਾ। ਸਾਹਿਬਾ ਦਾ ਫਾਲ ਕਢਾਣਾ। ਸਾਹਾ ਕਢਾਇਆ ਪੰਡਿਤਾਂ, ਪਤਰੀ ਵੇਖ ਅਤਵਾਰ, ਮੋਹਤ ਸਫਰ ਦੀ ਡਿੱਠੀਆਂ, ਢੁੱਕਣ ਮੰਗਲਵਾਰ, ਸਾਹਾ ਖੋਰਾ ਨਿਕਲਿਆ, ਕੀਤੀ ਪੌਸੀ ਭਾਰ, ਜਰੀਆਂ ਸਭ ਨਹੂਸਤਾਂ, ਰਹਿਸਨ ਨਾ ਵਿਚਕਾਰ। ਜੀ ਹਾਂਜੀ, ਹੁਣ ਤੁਸੀਂ ਇਹ ਦੇਖੋ, ਸਾਹਾ ਜਿਹੜਾ ਉਹ ਕਢਾ ਰਹੇ ਨੇ। ਸਾਹਾ ਜਿਹੜਾ ਵਿਆਹ ਦੀ ਤਾਰੀਖ ਹੈ, ਬਹੁਤ ਜਿਹੜਾ ਉਹ ਵਕਤ ਦਾ ਇੱਕ ਹਿੱਸਾ ਹੈ। ਇਹ ਵੀ ਹੈਗਾ ਕਿ 40 ਮਿੰਟ ਹੁੰਦੇ ਨੇ ਇਹ ਬਹੁਤ ਜਿਹੜੀ ਹੈ, ਔਰ ਮੋਹਤ 2 ਘੜੀਆਂ ਦਾ ਵੇਲਾ ਵੀ ਹੈ, ਔਰ ਸ਼ਗਨ ਦਾ ਵੇਲਾ ਵੀ ਹੈ। ਮੇਰੇ ਕੋਲ ਇਸ ਵੇਲੇ ਨਾ ਮੈਂ 2 ਨੁਸਖਿਆਂ ਨਾਲ ਪੜ੍ਹ ਰਿਹਾ। ਇੱਕ ਮੁਸ਼ਤਾਕ ਸੂਫੀ ਸਾਹਿਬ ਦਾ ਹੈ, ਐਡਿਟ ਕੀਤਾ ਆ, ਤੇ ਦੂਸਰਾ ਜਿਹੜਾ ਸਾਡੇ ਕੋਲ ਹੈ ਸੰਗਤ ਦਾ, ਨਜਮ ਹੁਸੈਨ ਸੈਯਦ ਸਾਹਿਬ ਦਾ। ਤੇ ਵਿੱਚ ਅਸੀਂ ਜਿੱਥੇ ਕੋਈ ਸਾਨੂੰ ਜ਼ਰੂਰਤ ਪਏਗੀ ਅਸੀਂ ਦੂਸਰੇ ਵੀ ਦੇਖ ਲਾਂਗੇ। ਤੇ ਵਿਆਹ ਦੀ ਤਾਰੀਖ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ, ਔਰ ਪੰਡਤ ਜਿਹੜੇ ਨੇ ਉਹ ਕੱਢ ਰਹੇ ਨੇ। ਇੱਕ ਇੱਥੇ ਥੋੜੀ ਜਿਹੀ ਗੱਲ ਜਿਹੜੀ ਹੈ ਇਹ ਹੈਗੀ ਕਿ ਦੇਖੋ, ਉਹ ਜਿਹੜਾ ਪੰਜਾਬ ਸੀ ਜਿਹਨੂੰ ਅਸੀਂ ਸਾਂਝਾ ਪੰਜਾਬ ਕਹਿੰਦੇ ਆ, ਯੂਨਾਈਟਿਡ ਪੰਜਾਬ ਕਹਿੰਦੇ ਆ, ਉਹਦੇ ਵਿੱਚ ਸਾਹਿਬਾਂ ਜਿਹੜੀ ਹੈ ਉਸ ਤਰ੍ਹਾਂ ਦੇ ਮੁਸਲਮਾਨ ਕਰੈਕਟਰ ਹੈ ਮਿਰਜ਼ੇ ਦਾ ਵੀ, ਲੇਕਿਨ ਜਿਹੜਾ ਸਾਹਾ ਕੱਢ ਰਹੇ ਨੇ ਉਹ ਪੰਡਤ ਆ ਕੇ ਕੱਢ ਰਹੇ ਨੇ। ਇਹ ਜਿਹੜੇ ਉਸ ਵੇਲੇ ਦਾ ਜਿਹੜੇ ਰਸਮੋ ਰਿਵਾਜ ਸਨ, ਜਾਂ ਜੋ ਉਹਦੇ ਵਿੱਚ ਸਾਰਾ ਜਿਹੜਾ ਇੱਕ ਕਲਚਰ ਚੱਲ ਰਿਹਾ ਸੀ, ਇਹ ਥੋੜਾ ਜਿਹਾ ਸਾਨੂੰ ਦੱਸਦਾ ਹੈ ਕਿ ਉਹ ਕਾਫੀ ਜਿਹੜਾ ਹੈ ਉਹਦੇ ਵਿੱਚ ਸਾਂਝ ਸੀ। ਔਰ ਇੰਨੀ ਜ਼ਿਆਦਾ ਜਿਹੜੀ ਹੈ ਬਾਅਦ ਦੇ ਵਿੱਚ ਜਿਹੜੀ ਹੋ ਗਈ ਮਜ਼ਹਬਾਂ ਦੀ ਵੰਡ, ਜਿਹੜੀ ਅੰਗਰੇਜ਼ਾਂ ਦੇ ਵੇਲੇ 'ਚ ਜਾ ਕੇ ਹੋਈ, ਉਹ ਬਹੁਤ ਜ਼ਿਆਦਾ ਨਹੀਂ ਸੀ। ਤੇ ਉਹਨਾਂ ਨੇ ਸਾਹਾ ਕੱਢਿਆ, ਵਿਆਹ ਦੀ ਤਾਰੀਖ ਕੱਢੀ ਹੈ, ਪੰਡਤਾਂ ਨੇ ਆ ਕੇ ਕੱਢੀ ਹੈ। ਔਰ ਮੋਹਤ ਸਫਰ ਉਹਨਾਂ ਨੇ ਕਿਹਾ ਕਿ ਕਿਹੜਾ ਜਿਹੜਾ ਹੈ ਦਿਨ ਬਿਹਤਰ ਹੋ ਸਕਦਾ ਹੈ। ਮੋਹਤ ਸਫਰ ਦੀ ਡਿੱਠੀਆਂ ਦੇਖਿਆ, ਟੁੱਕਣ ਮੰਗਲਵਾਰ। ਉਹਨਾਂ ਨੇ ਕਿਹਾ ਹੁਣ ਅਸੀਂ ਮੰਗਲ ਨੂੰ ਅਸੀਂ ਆ ਕੇ ਇਹ ਜਿਹੜਾ ਹੈ ਦੇਖਾਂਗੇ। ਸਾਹਾ ਜਿਹੜਾ ਹੈ ਖੋਰਾ ਨਿਕਲਿਆ ਹੈ। ਖੋਰਾ ਜਿਹੜਾ ਹੈ ਯਾਨੀ ਕਿ ਜਿਹੜਾ ਖੋਰੇ ਦਾ ਮਤਲਬ ਹੈ ਕਿ ਖਾਲੀ ਨਿਕਲਿਆ ਹੈ, ਜਾਂ ਥੋਥਾ ਕਹਿ ਲਓ ਨਿਕਲਿਆ ਹੈ, ਜਾਂ ਨਾਮ ਮੁਆਫਿਕ ਜਿਹੜਾ ਹੈ ਉਹ ਨਿਕਲਿਆ, ਸਹੀ ਨਹੀਂ ਨਿਕਲਿਆ। ਯਾਨੀ ਕਿ ਜਿਹੜਾ ਇੱਕ ਅੱਛਾ ਸ਼ਗਨ ਹੋਣਾ ਚਾਹੀਦਾ ਸੀ ਉਹ ਨਹੀਂ ਨਿਕਲਿਆ। ਕੀਤੀ ਪੌਸੀ ਭਾਰ। ਪੌਸੀ ਜਿਹੜਾ ਇੱਥੇ ਲਿਖਿਆ, ਕਿਤਾਬ ਲਿਖਿਆ ਹੈ, ਪੋਥੀ ਲਿਖਿਆ ਹੈ। ਉਹ ਕਹਿੰਦੇ ਕਿ ਕਿਸ ਤਰ੍ਹਾਂ ਫਿਰ ਹੁਣ ਇਹ ਜਿਹੜੀ ਕਿਤਾਬ ਹੈ ਇਹ ਹੁਣ ਕਿਸ ਤਰ੍ਹਾਂ ਪੂਰੀ ਹੋਏਗੀ। ਜਿਹੜਾ ਅਸੀਂ ਸਾਹਾ ਕੱਢਿਆ ਪੰਡਤਾਂ ਨੇ ਪੱਤਰੀ ਦੇਖ ਕੇ, ਇਹ ਹੁਣ ਕਿਸ ਤਰ੍ਹਾਂ ਪੂਰਾ ਹੋਏਗਾ। ਕਿਤਾਬ ਤੇ ਬੜੀ ਭਾਰੀ ਪੈ ਰਹੀ ਹੈ। ਇਹ ਜਿਹੜਾ ਅਸੀਂ ਸਾਹਾ ਕੱਢਿਆ ਇਹ ਤੇ ਭਾਰਾ ਪੈ ਰਿਹਾ। ਜਰੀਆਂ ਸਭ ਨਖੂਸਤਾਂ, ਰਹਿਸਣ ਨਾ ਵਿਚਕਾਰ। ਔਰ ਸਾਰੀਆਂ ਹੁਣ ਪਤਾ ਨਹੀਂ ਸਾਨੂੰ ਕੀ ਜਰਨਾ ਪਏਗਾ, ਔਰ ਸਾਨੂੰ ਪਤਾ ਨਹੀਂ ਕੀ ਦੇਖਣਾ ਪਏਗਾ।
हाँ जी गोहर जी तुसी अगला बंद। आवाज नहीं आ रही है, अनम्यूट कर लो। ओके, मैं कहना चाह रहा था कि ਜਿਹੜਾ ਸਾਹ ਹੈ ਔਰ ਜਿਹੜਾ ਸਾਹ ਲੈਣਾ ਹੈ, ਇਹਨਾਂ 'ਚ ਕੋਈ ਆਪਸ 'ਚ ਰਬط ਹੈ? ਜਿਹੜਾ ਸਾਹ ਅਸੀਂ ਕਹਿੰਦੇ ਹਾਂ, ਜਿਹੜਾ ਸਾਹ ਲੈਂਦੇ ਹਾਂ ਅਸੀਂ, ਔਰ ਇੱਕ ਇਹ ਸਾਹ ਜਿਹੜਾ ਕਢਾਇਆ, ਇਹਨਾਂ ਦਾ ਕੋਈ ਆਪਸ 'ਚ ਤਾਲੁਕ ਤੇ ਨਹੀਂ ਬਣਦਾ? ਆਵਾਜ਼ ਆ ਰਹੀ ਹੈ? हाँ आ रही है आवाज आ रही है, मैं सुन रहा तो मैं कुछ कह नहीं सकता कि ਇਹਦਾ ਦੋਵਾਂ ਦੇ ਵਿੱਚ ਕੀ ਹੈ। ਉਹ ਸਾਹ ਜਿਹੜਾ ਗੋਲ ਹੈਗਾ ਕਰਕੇ ਛੋਟੀ ਹੈ, ਇਹ ਸਾਹਾ ਹੈ ਥੋੜਾ ਜਿਹਾ। ਤੇ ਇਹ ਕਿਉਂਕਿ ਪ੍ਰੋਪਰ ਇੱਕ ਨਾਉਨ ਹੈਗਾ ਜਿਹੜਾ ਹੈ, ਤੇ ਕੁਝ ਕਹਿ ਨਹੀਂ ਸਕਦੇ ਅਸੀਂ। ਲਫ਼ਜ਼ਾਂ ਦਾ ਹੇਠੋਂ ਹੇਠ ਰਿਸ਼ਤੇ ਹੁੰਦੇ ਨੇ, ਲੇਕਿਨ ਕੋਈ ਕਹਿ ਨਹੀਂ ਸਕਦੇ। ਚਲੋ ਸਰ, ਮੈਂ ਅਗਲਾ ਪੜ੍ਹ ਦੇਣਾ ਬੈਸਾ। ਹਾਂ ਮਕੂਲਾ ਸ਼ਾਇਰ 51 ਹੈ। ਵੇਖਾ ਸਾਹਾ ਪਹਿਰ ਨੂੰ ਰੋਸ਼ਨ ਚੰਨ ਕਲੰਗ, ਜਲ ਵੰਚੀ ਏ ਸਾਹਿਬਾਂ ਜਿਵੇਂ ਚਿਰਾਗ ਪਤੰਗ, ਸੁਣ ਕੇ ਗੱਲਾਂ ਸਾਹਿਬਾਂ ਬੰਨੇ ਚੂੜੀ ਵੰਗ, ਮੌਤ ਨਾ ਡੇਹੇ ਆਸ਼ਕਾਂ ਕੱਲ ਮਿਲੇ ਜਾਂ ਮੰਗ। ਹਾਂ ਹੁਣ ਇਹ ਮਕੂਲਾ ਸ਼ਾਇਰ ਹੈ, ਇਹ ਵੀ ਸਾਡੀ ਸ਼ਾਇਰੀ ਦੇ ਵਿੱਚ ਤੁਸੀਂ ਹੀਰ ਵਾਰਿਸ ਸ਼ਾਹ ਪੜ੍ਹੀ ਹੈ। ਉਹ 'ਚ ਵੀ ਵਾਰਿਸ ਸ਼ਾਹ ਆ ਕੇ ਇੰਟਰਫੇਅਰ ਕਰਦਾ ਹੈ ਜਾਂ ਆਪਣੀਆਂ ਗੱਲਾਂ ਨੂੰ ਇੰਟਰਪ੍ਰੇਟ ਕਰਨ ਲਈ, ਜਾਂ ਉਹ ਸ਼ਾਇਰ ਸਮਝਦਾ ਕਿ ਹੁਣ ਮੈਨੂੰ ਵੀ ਕੋਈ ਗੱਲ ਕਰਨੀ ਚਾਹੀਦੀ ਹੈ, ਤੇ ਉਹ ਫਿਰ ਆਪਣੀ ਗੱਲ ਕਰਦਾ ਹੈ। ਵੇਖਾ ਜਿਹੜਾ ਹੈ, ਵੇਖਾ ਜਿਹੜਾ ਹੈ ਹਾਂ ਇਹ ਲਫ਼ਜ਼ ਬੇਸਿਕਲੀ ਉਹ ਹੈ ਵੇਖਿਆ ਕਰਨੇ ਆ। ਵੇਖਾ ਜਿਹੜਾ ਹੈ ਤੁਸੀਂ ਸਾਹਿਬ ਨੇ ਲਿਖਿਆ ਕਿ ਬਾਅਦ ਵਿੱਚ ਵੇਖਿਆ ਨੂੰ ਵੇਖਾ। ਜ਼ੁਬੈਰ ਸਾਹਿਬ, ਜੋ ਤੁਸੀਂ ਸਾਈਡ ਤੋਂ ਬੋਲਦੇ ਹੋ ਨਾ, ਆਵਾਜ਼ ਨਹੀਂ ਆਉਂਦੀ, ਜੋ ਤੁਸੀਂ ਸਾਈਡ ਹਾਂ ਤੋਂ। ਹਾਂ ਮੈਂ ਕਹਿ ਰਿਹਾ ਕਿ ਇਹ ਜਿਹੜਾ ਵੇਖਾ ਹੈ ਨਾ, ਇਹਨੂੰ ਅਸੀਂ ਆਪਣੇ ਹੈਗੇ ਆ ਇਲਾਕੇ ਸੈਂਟਰਲ ਪੰਜਾਬ ਦੇ ਲੋਕ, ਇਹਨੂੰ ਅਸੀਂ ਵੇਖਿਆ ਪੜ੍ਹਨੇ ਆ, ਵੇਖਿਆ। ਤੇ ਇਹ ਵੇਖਾ ਜਿਹੜਾ ਹੈ, ਇਹ ਬਾਹਰ ਦੇ ਵਿੱਚ ਜਿਹੜਾ ਹੈ, ਇਹ ਲਫ਼ਜ਼ ਨੂੰ ਵੇਖਿਆ ਨੂੰ ਵੇਖਾ ਪੜ੍ਹਿਆ ਜਾਂਦਾ ਹੈ। ਵੇਖਾ ਸਾਹਾ ਪਹਿਰ ਨੂੰ, ਇਹ ਪਹਿਰ ਬਣੇ ਇੱਕ ਵੇਲਾ ਹੈਗਾ ਜਦੋਂ ਉਹਨਾਂ ਨੇ ਵੇਖਿਆ ਰੋਸ਼ਨ ਚੰਨ ਕਲੰਗ। ਉਹ ਜਿਹੜਾ ਹੈ ਇਸ ਤਰ੍ਹਾਂ ਸੀ ਕਿ ਉਹ ਜਿਹੜਾ ਲੱਗਾ ਇੰਜ ਲੱਗਾ ਜਿਵੇਂ ਦਾਗ ਲੱਗ ਗਿਆ ਹੋਵੇ। ਜਿਹੜਾ ਸਾਹਾ ਉਹਨਾਂ ਨੇ ਵੇਖਿਆ, ਕਲੰਗ ਮਨੇ ਹੁੰਦਾ ਦਾਗ ਔਰ ਬਦਨਾਮੀ ਵੀ। ਉਹ ਜਿਹੜਾ ਸਾਹਾ ਜਿਹੜਾ ਹੈ, ਕਿਉਂਕਿ ਅੱਛਾ ਸ਼ਗਨ ਨਹੀਂ ਆਇਆ, ਉਹ ਉਹਦੇ ਵਿੱਚ ਖੋਰਾ ਨਿਕਲਿਆ, ਖਾਲੀ ਨਿਕਲਿਆ, ਕੋਈ ਉਹਦੇ ਵਿੱਚੋਂ ਚੰਗਾ ਸ਼ਗਨ ਨਹੀਂ ਆਇਆ। ਤੇ ਉਹ ਇਸ ਤਰ੍ਹਾਂ ਲੱਗਾ ਜਿਵੇਂ ਸਾਹਿਬਾਂ ਨੂੰ ਜਾਂ ਸਾਹਿਬਾਂ ਦਾ ਜਿਹੜਾ ਵਿਆਹ ਹੋਣਾ, ਉਹਦੇ ਵਿੱਚ ਜਿਹੜੀ ਮਹੂਰਤ ਉਹਨਾਂ ਨੇ ਕੱਢਣੀ ਸੀ ਜਾਂ ਮਹੂਰਤ ਕੱਢਣੀ ਸੀ, ਉਹਨੂੰ ਦਾਗ ਲੱਗ ਗਿਆ, ਕਲੰਗ ਲੱਗ ਗਿਆ, ਬਦਨਾਮੀ ਹੋ ਗਈ ਉਹਦੀ। ਜਲ ਵੰਜੀ ਹੈ ਸਾਹਿਬਾਂ ਜਿਵੇਂ ਚਿਰਾਗ ਪਤੰਗ, ਉਹ ਸਾਹਾ ਨਾ ਚੰਗਾ ਨਿਕਲਣ ਪਾਰੋਂ ਉਹ ਜਲ ਗਈ, ਜਿਵੇਂ ਪਤੰਗ ਜਿਹੜੀ ਹੈ ਉਹ ਜਲ ਜਾਂਦੀ ਹੈ, ਸੜ ਜਾਂਦੀ ਹੈ। ਸੁਣ ਕੇ ਗੱਲਾਂ ਸਾਹਿਬਾਂ ਬੰਨੇ ਚੂੜੀ ਵੰਗ। ਪੰਡਤਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਸਾਹਾ ਨਾਲ ਦੇਖ ਕੇ, ਜਾਂ ਲੋਕਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਇਹ ਗੱਲ ਜਿਹੜੀ ਹੈ ਫੈਲ ਗਈ ਹੈ, ਕਲੰਗ ਲੱਗ ਗਿਆ ਹੈ। ਤੇ ਉਹਨੇ ਆਪਣੀਆਂ ਚੂੜੀਆਂ ਜਿਹੜੀਆਂ ਉਹ ਭੰਨ ਦਿੱਤੀਆਂ ਨੇ। ਹਾਲਾਂਕਿ ਉਹਦੇ ਵਿਆਹ ਦੀ ਗੱਲ ਹੋ ਰਹੀ ਸੀ, ਉਹਦਾ ਵਿਆਹ ਹੋਣਾ ਸੀ, ਜਿਹੜਾ ਇੱਕ ਚੰਗੀ ਗੱਲ ਸੀ, ਲੇਕਿਨ ਇਹ ਉਲਟਾ ਪਿਆ, ਸਾਹਾ ਜਿਹਾ ਸਹੀ ਨਹੀਂ ਨਿਕਲਿਆ। ਤੇ ਉਹਨੇ ਆਪਣਾ ਸਾਰਾ ਜਿਹੜਾ ਹੈ ਉਹ ਸੜ ਵੀ ਗਈ ਹੈ ਪਤੰਗ ਵਾਂਗਰ। ਉਹਨੇ ਆਪਣੀਆਂ ਚੂੜੀਆਂ ਵੀ ਭੰਨ ਦਿੱਤੀਆਂ ਨੇ। ਚੂੜੀਆਂ ਭੰਨਣਾ ਵੀ ਇੱਕ ਤੁਹਾਨੂੰ ਪਤਾ ਇੱਕ ਖਾਸ ਰਸਮ ਹੈ। ਜਦੋਂ ਕੋਈ ਭੈੜੀ ਚੀਜ਼ ਹੁੰਦੀ ਹੈ, ਕੋਈ ਭੈੜਾ ਵਾਕਿਆ ਹੁੰਦਾ ਹੈ, ਕਿਸੇ ਦੀ ਡੈਥ ਹੁੰਦੀ ਹੈ, ਇਸ ਤਰ੍ਹਾਂ ਦਾ ਜਿਹੜਾ ਵਕੂਆ ਹੁੰਦਾ ਹੈ, ਤੇ ਔਰਤਾਂ ਜਿਹੜੀਆਂ ਨੇ ਉਹ ਸਭ ਤੋਂ ਪਹਿਲੇ ਆਪਣੀਆਂ ਚੂੜੀਆਂ ਭੰਨਦੀਆਂ ਨੇ ਕਿ ਹੁਣ ਅਸੀਂ ਜਿਹੜਾ ਉਹਨੂੰ ਖੁਸ਼ੀ ਨਹੀਂ ਮਨਾਵਾਂਗੇ। ਮੌਤ ਨਾ ਡਈਏ ਆਸ਼ਕਾਂ
कल मिले या मंग। हुण सानू जिहड़ी है मौत ही जिहड़ी है मिलेगी आशिकां नू। और कल जिहड़ा है ਇਹਦੇ ਵਿੱਚ ਇਹਨਾਂ ਨੇ लिखिया है, ਇਹਨਾਂ ਦੇ ਵਿੱਚ थल्ले झगड़ा भी लिखिया है, काल भी लिखिया है और काली भी लिखिया है। काल अगर ਅਸੀਂ पेश पा के ਇਹਨੂੰ कुल भी पढ़ सकते हैं। कुल ਦਾ मतलब ਜਿਹੜਾ ਇੱਥੇ ਕਬੀਲਾ ਬਣੇਗਾ। ਫਿਰ ਕਾਲ ਔਰ ਕਾਲੀ ਜਿਹੜਾ ਹੈ ਇਹ ਇੱਕ ਖਾਸ ਪੰਜਾਬੀ ਦੇ ਵਿੱਚ ਬੜੇ ਪਾਵਰਫੁਲ ਲਫ਼ਜ਼ ਨੇ। ਖਾਸ ਤੌਰ ਤੇ ਜਿਹੜੀ ਕਾਲੀ ਮਾਤਾ ਹੈਗਾ, ਜਿਹਨੂੰ ਦੁਰਗਾ ਵੀ ਕਿਹਾ ਜਾਂਦਾ ਹੈ, ਉਹ ਇਹ ਜਿਹੜੀ ਮਾਡਰਨ ਸਾਡਾ ਲਿਟਰੇਚਰ ਹੈ ਫੈਮਿਨਿਸਟ ਮੂਵਮੈਂਟ ਦੇ ਵਿੱਚ ਉਹਦਾ ਬੜਾ ਉਹਨੂੰ ਦੁਬਾਰਾ ਇੱਕ ਕੰਮ ਸਮਝ ਲਓ ਕਿ ਪ੍ਰਭਜੋਤ ਜੀ ਮੈਨੂੰ ਜ਼ਿਆਦਾ ਬਿਹਤਰ ਦੱਸ ਸਕਦੇ ਨੇ। ਉਹਦੀ ਰੀਬਰਥ ਕੀਤੀ ਗਈ ਹੈ ਮਾਡਰਨ ਤਰੀਕੇ ਦੇ ਨਾਲ ਕਾਲੀ ਦੀ ਔਰ ਦੁਰਗਾ ਦੀ। ਕਿਉਂਕਿ ਤੁਸੀਂ ਦੇਖੀ ਹੋਣੀ ਹੈ ਦੇਵੀ, ਉਹਨੇ ਗਲ ਦੇ ਵਿੱਚ ਮਰਦਾਂ ਦੀਆਂ ਸਿਰੀਆਂ ਦਾ ਹਾਰ ਪਾਇਆ ਹੈ ਔਰ ਉਹਦੇ ਮੂੰਹ ਦੇ ਵਿੱਚੋਂ ਲਹੂ ਜਿਹੜਾ ਹੈ ਉਹ ਨਿਕਲ ਰਿਹਾ ਹੈ ਜਾਂ ਡਿੱਗ ਰਿਹਾ ਹੈ। ਉਹਦਾ ਮਤਲਬ ਹੈ ਕਿ ਉਹ ਇੱਕ ਔਰਤ ਤੇ ਜਿਹੜੀ ਰਿਵੈਂਜ ਹੈ ਉਹਦੀ ਨਿਸ਼ਾਨੀ ਹੈ ਕਾਲੀ ਜਿਹੜੀ ਹੈ, ਕਿ ਮਰਦਾਂ ਨੂੰ ਮਾਰ ਕੇ ਜਿਹੜਾ ਹੈ ਉਹਨੂੰ ਖੁਸ਼ੀ ਮਿਲੇਗੀ। ਤੇ ਕਾਲੀ ਜਿਹੜੀ ਹੈ ਇੱਥੇ ਕੱਲ ਜਿਹੜਾ ਹੈ ਕਾਲ ਜਿਹੜਾ ਹੈ, ਕਾਲ ਜਿਹੜਾ ਹੈ ਉਹ ਵੇਲਾ ਹੈ, ਉਹਦੇ ਵਿੱਚੋਂ ਹੀ ਛੁਪਿਆ ਹੈ ਲਫ਼ਜ਼। ਔਰ ਕੱਲ ਜਿਹੜਾ ਹੈ ਉਹ ਝਗੜਾ ਵੀ ਹੈ। ਤੇ ਕੱਲ ਮਿਲੇ ਜਾਂ ਹੁਣ ਜਿਹੜਾ ਮੌਤ ਸਾਨੂੰ ਮਿਲੇਗੀ ਆਸ਼ਿਕਾਂ ਨੂੰ ਔਰ ਲੜਾਈ ਹੋਏਗੀ। ਕੱਲ ਦਾ ਮਤਲਬ ਹੈ ਕਿ ਲੜਾਈ ਹੋਏਗੀ, ਹੁਣ ਝਗੜਾ ਹੋਏਗਾ ਜਾਂ ਮੰਗ, ਜਾਂ ਫਿਰ ਮੇਰੀ ਜਿਹੜੀ ਮੰਗ ਹੈ ਜਿਹੜਾ ਮਿਰਜ਼ਾ ਹੈ ਮੇਰਾ, ਜਾਂ ਤੇ ਮੈਨੂੰ ਫਿਰ ਉਹ ਮਿਲੇ ਤੇ ਜਾਂ ਫਿਰ ਮੇਰੀ ਲੜਾਈ। ਹਾਂਜੀ ਆਪਣੇ ਪ੍ਰਭਜੋਤ ਜੀ ਤੁਸੀਂ ਪੜੋ। ਮੈਂ ਇਹਦੇ 'ਚ ਕਮੈਂਟ ਕਰਨਾ ਚਾਹ ਰਿਹਾ ਸਾਂ। ਹਾਂਜੀ ਸ਼ੋਰ ਸ਼ੋਰ। ਔਰ ਸਹੀ ਸਾਹਿਬ ਤੁਸੀਂ ਨਾ ਮਿਊਟ ਨਾ ਕਰਿਆ ਕਰੋ ਸਾਰਿਆਂ ਨੂੰ ਫੌਰਨ, ਉਹ ਮੈਨੂੰ ਫਿਰ ਬਾਰ-ਬਾਰ ਅਨਮਿਊਟ ਕਰਨਾ ਪੈਂਦਾ ਹੈ, ਲੇਕਿਨ ਮੈਂ ਸ਼ੋਰ ਨਹੀਂ ਕਰ ਰਿਹਾ। ਅੱਛਾ, ਇਹਦੇ 'ਚ ਮੈਨੂੰ ਇਹ ਵੀ ਨਜ਼ਰ ਆਇਆ ਜਿਹੜਾ ਮਕੂਲਾ ਸ਼ਾਇਰ ਹੈ ਕਿ ਸ਼ਾਇਦ ਇਹ ਦੱਸਣਾ ਇਹਦੇ 'ਚ ਦੱਸਣਾ ਚਾਹ ਰਿਹਾ ਕਿ ਜਿਹੜੀ ਉਹ ਮੁਹੂਰਤ ਕੱਢੀ ਗਈ ਹੈ ਔਰ ਜੋ ਸਾਹਾ ਕੱਢਿਆ ਗਿਆ ਉਹਨੂੰ ਜਿਹੜੀ ਹੈ ਸਾਹਿਬਾਂ ਉਹ ਕਿਸ ਤਰ੍ਹਾਂ ਦੇਖਦੀ ਹੈ ਉਹਨੂੰ, ਜਿਹੜਾ ਸਾਹ ਹੈ ਨਾ ਉਹ ਨਜ਼ਰ ਆਉਂਦਾ ਹੈ ਕਿ ਜਿਸ ਤਰ੍ਹਾਂ ਸੂਰਜ ਨੂੰ, ਜਿਸ ਤਰ੍ਹਾਂ ਚੰਨ ਨੂੰ ਗ੍ਰਹਿਣ ਲੱਗ ਗਿਆ, ਜਿਸ ਤਰ੍ਹਾਂ ਉਹ ਬੜੀ ਕੋਈ ਬੁਰੀ ਸ਼ੈ ਸੀ ਉਹਦੇ ਤੇ ਚੰਨ ਤੇ ਕੋਈ ਦਾਗ ਲੱਗ ਗਿਆ। ਤੇ ਉਹ ਸੁਣ ਕੇ ਜਿਹੜੀ ਹੈ ਨਾ ਸਾਹਿਬਾਂ ਉਹ ਜਲਬਾਜ਼ ਚ ਗਈ ਔਰ ਸੁਣ ਕੇ ਗੱਲਾਂ ਸਾਹਿਬਾਂ ਉਹ ਚੂੜੀ ਵੀ ਉਹਨੇ ਭੰਨ ਦਿੱਤੀ ਹੈ, ਕਿਉਂਕਿ ਉਹਨੂੰ ਜਿਸ ਤਰ੍ਹਾਂ ਲੱਗਿਆ ਕਿ ਵੀ ਉਹਨੂੰ ਜਿਸ ਤਰ੍ਹਾਂ ਫੀਲ ਹੋਇਆ ਮੌਤ ਨਾਲ ਡਿਹੇ ਆਸ਼ਕਾਂ, ਕਿ ਆਸ਼ਕਾਂ ਨੂੰ ਜਿਹੜੀ ਨਾ ਮੌਤ ਵੀ ਨਹੀਂ ਡਿਗਾਉਂਦੀ, ਲੇਕਿਨ ਅਗਰ ਉਹਨਾਂ ਨੂੰ ਮੰਗ ਮਿਲ ਜੇ ਤੇ ਉਹ ਜੂ ਪੈਂਦੇ ਨੇ, ਵਰਨਾ ਉਹ ਫਿਰ ਉਹ ਕਾਲੀ ਮਾਤਾ ਦੀ ਦਾਨ ਹੀ ਹੋ ਜਾਂਦੇ। ਮੇਰਾ ਸ਼ਾਇਦ ਇੱਕ ਵਰਜਨ ਸੀ ਇਹਦੇ ਬਾਰੇ ਚ। ਜੀ ਸਰ। हाँ ठीक है, सही है। ਜ਼ੁਬੈਰ ਸਾਹਿਬ ਵੀ ਕਮੈਂਟ ਕਰਨਾ ਸੀ ਮੈਂ। हाँ जी करो जी। ਇਹ ਜਦੋਂ ਹੋ ਗਿਆ ਵੇਖਾ ਸਾਹਾ ਪਹਿਰ ਨੂੰ ਰੋਸ਼ਨ ਚੰਨ ਕਲੰਗ, ਇਹ ਕਲੰਗ ਵਰਡ ਉਹੀ ਜਿਹੜਾ ਬਾਅਦ ਚੋਂ ਚੇਂਜ ਹੋ ਕੇ ਕਲੰਕ ਰਹਿ ਗਿਆ ਸੀ ਜ਼ੁਬਾਨ ਦੇ ਵਿੱਚ, ਕਲੰਕ ਦਾ ਟੀਕਾ। कलंक भी वही है ना, दाग ही है, बदनामी है। ਠੀਕ। ਤੇ ਇਹ ਕਲੰਕ ਜਿਹੜਾ ਹੈ ਸ਼ਾਇਦ ਪੰਜਾਬੀ ਦਾ ਲਫ਼ਜ਼ ਹੈ, ਉਹ ਤੁਸੀਂ ਜਿਹੜਾ ਕਹਿ ਰਹੇ ਹੋ ਉਰਦੂ ਦੇ ਵਿੱਚ ਵੀ ਉਹ ਇਸਤੇਮਾਲ ਹੋ ਜਾਂਦਾ। ਠੀਕ, ਹਾਂਜੀ ਠੀਕ ਹੈ ਜੀ, ਥੈਂਕ ਯੂ। ਇਹ ਸਾਨੂੰ ਥੋੜਾ ਜਿਹਾ ਰਹਿਣ ਦੇ ਵਿੱਚ ਅਸੀਂ ਰੱਖੀਏ ਕਿ ਇਹ ਇੱਕ 17ਵੀਂ ਸਦੀ ਦਾ ਕਿੱਸਾ ਹੈ ਔਰ ਉਸ ਜ਼ਮਾਨੇ ਦੀ ਜਿਹੜੀ ਬੋਲੀ ਹੈ ਉਹ ਇਹਦੇ ਵਿੱਚ ਹੈ। ਕਈ ਅੱਖਰ ਜਿਹੜੇ ਨੇ ਉਹ ਹੁਣ ਅਸੀਂ ਨਹੀਂ ਵਰਤਦੇ। ਦੂਸਰਾ ਜਿਹੜਾ ਹੈਗਾ ਤੁਸੀਂ ਨੋਟ ਕੀਤਾ ਹੋਣਾ ਕਿ ਬੜਾ ਆਪਸ ਦੇ ਵਿੱਚ ਨਾ ਬੜਾ ਗੁੰਨਿਆ ਹੈ ਕਿੱਸਾ, ਜਿਹਨੂੰ ਕਹਿੰਦੇ ਨਾ ਬੜੇ ਜਿਹੜੇ ਫਿਕਰੇ ਨੇ, ਜਿਹੜੀਆਂ ਵਰਸਿਸ ਨੇ, ਜਿਹੜੀਆਂ ਲਾਈਨਸ ਬੜੀਆਂ ਆਪਸ 'ਚ ਨਾ ਉਸ ਜੁੜੀਆਂ ਹੋਈਆਂ ਨੇ। ਔਰ ਜਿਸ ਤਰ੍ਹਾਂ ਹੋਇਆ ਵੇਖ ਉਹ ਇੱਕ ਅੱਖਰ ਵੀ ਮੈਂ ਦੇਖਿਆ ਉਹ ਫਾਲਤੂ ਨਹੀਂ ਪਾਉਂਦਾ ਮਿਰਜ਼ਾ ਜਿਹੜਾ ਹੈ, ਬੜੀ ਉਹਨੇ ਟਾਈਟ ਕਰਕੇ ਜਿਹੜਾ ਨਾ ਉਹ ਇਹਨੂੰ ਲਿਖਿਆ। ਤੇ ਇਸ ਲਈ ਕਈ ਦਫਾ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ। ਜਿਹੜਾ ਤੁਸੀਂ ਪਹਿਲੇ ਗੱਲ ਕੀਤੀ ਸੀ ਕਿ ਲੋਕੀ ਹੱਥ ਨਹੀਂ ਪਾਉਂਦੇ, ਸ਼ਾਇਦ ਉਹਦੀ ਵਜ੍ਹਾ ਇਹੀ ਹੈ ਕਿ ਉਹ ਲਾਈਨਾਂ ਜਿਹੜੀਆਂ ਨੇ ਉਹਨਾਂ ਨੂੰ ਡੀਕੋਡ ਕਰਨਾ, ਉਹਨਾਂ ਦੇ ਮਤਲਬ ਜਿਹੜੇ ਨੇ ਉਹ ਕੋਈ ਆਸਾਨ ਨਹੀਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜ਼ਰੂਰੀ ਨਹੀਂ ਕਿ ਅਸੀਂ ਪੂਰਾ ਹੀ ਉਹਦਾ ਮਤਲਬ ਪਹੁੰਚ ਜਾਈਏ, ਲੇਕਿਨ ਇਹ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਜਿੰਨਾ ਵੀ ਅਸੀਂ ਉਹਨੂੰ ਆਸਾਨ ਕਰ ਸਕੀਏ ਉਹਦੇ ਜਿਹੜੀ ਪੈਰਾਫਰੇਜ਼ਿੰਗ ਹੈ। ਤੇ
ਜ਼ੁਬੈਰ ਸਾਹਿਬ ਬਹੁਤ ਅੱਛਾ, ਅਸੀਂ ਲਰਨ ਕਰ ਰਹੇ ਹਾਂ। ਯਕੀਨ ਕਰੋ ਜਿਹੜਾ ਤੁਸੀਂ ਤਾਰੀਖ ਦੇ ਹਵਾਲੇ ਨਾਲ ਦੱਸਿਆ ਨਾ ਕਿ ਔਰੰਗਜ਼ੇਬ ਦਾ ਦੌਰ ਸੀ ਔਰ ਬਾਕੀ ਚੀਜ਼ਾਂ, ਬਹੁਤ ਮਜ਼ਾ ਆ ਰਿਹਾ। ਥੈਂਕ ਯੂ। ਪ੍ਰਭਜੋਤ ਜੀ ਤੁਸੀਂ ਹੁਣ ਥੋੜਾ ਜਿਹਾ। ਹਾਂਜੀ, ਮੈਂ ਨਾ ਮੇਰੇ ਕੋਲ ਗੁਰਮੁਖੀ ਵਾਲਾ ਸਹੀ ਤਰੀਕੇ ਨਾਲ ਖੁੱਲ ਨਹੀਂ ਰਿਹਾ ਹੈਗਾ, ਤੇ ਮੈਨੂੰ ਸ਼ਾਮੁਖੀ ਥੋੜੀ ਥੋੜੀ ਆਉਂਦੀ ਹੈ। ਮੈਂ ਕੋਸ਼ਿਸ਼ ਕਰਦੀ ਪਈ ਹਾਂ। 52ਵਾਂ ਨੰਬਰ ਹੈ। ਹਾਂਜੀ ਖਾਨ ਤਾਹਿਰ ਦੇ ਭੱਟ ਦਾ ਆਵਣਾ। ਅਹ, ਹਮ ਅਹ, ਲੈ ਗੰਢੀ ਕਰ ਆ ਗਿਆ। ਖਾਨ ਤਾਹਿਰ ਦਾ ਭੱਟ ਬਹਿ ਪੁੱਛਿਓ ਖੋਲਿਆ। ਰੋਣੀ ਸਾਰਾ ਝੱਟ ਅਹ, ਅਹ, ਪਟ 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 ਅਹ, ਘੜੇ ਘੜਾਂ ਕੱਢਾਂ ਘੜਿਆਂ ਪਟ ਲਿਖਿਆ। ਕੱਢਾਂ 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 ਪਟ ਪਟ ਕੱਢਾਂ ਮਿੱਡੀਆਂ ਮੇਡੀਆਂ। ਮੀਡੀਆਂ ਅੱਛਾ, ਮੇਡੀਆਂ ਦੇ ਅਹ, ਇਹ ਚੀਪ ਲਿਖਿਆ। ਚੀਚੀ ਚੀ ਅੱਛਾ, ਚੀਚੀ ਦਾ ਵੱਟ। ਅਹ, ਅਹ, ਬਸ ਇੰਨਾ ਹੀ ਹੈ। ਨਹੀਂ 3 ਲਾਈਨਾਂ ਹੋਰ ਨੇ। 52, ਪਰ ਇੱਥੇ ਤਾਂ 52 ਤੋਂ ਬਾਅਦ ਅਗਲੇ। ਹਾਂਜੀ ਚਲੋ ਸਹੀਦ ਸਾਹਿਬ ਤੁਸੀਂ ਪੜ੍ਹ ਦਿਓ 3 ਲਾਈਨਾਂ। ਹਾਂਜੀ, ਮੈਂ ਪੂਰੀ ਪੜ੍ਹ ਦੇਣਾ ताकि सुनना में क्लियर हो जाए। खान ताहिर दे भट्ट दा आवना, लै गंढी घर आ गया। खान ताहिर दा भट्ट बह पछावे खोलियां। रुन्नी सारा छट पट पट कड्ढा मैडियां। दे चीची दा वट लोकी रोंदे अथरू। साहिबा रोंदी रत रत्यों कोट ना उसरे कूड़ ना होंदे सत। मरदी कलमा ना परा होर कबूला जट। ਹਾਂ ਲੈ ਗੰਢੀ ਆ ਗਿਆ। ਗੰਢ ਜਿਹੜੀ ਹੈ ਗੰਢ ਪਾਣਾ ਉਹ ਹੈ ਕਿ ਵਿਆਹ ਦਾ ਸੱਦਾ ਹੈ। ਵਿਆਹ ਦੀ ਤਾਰੀਖ ਮਿੱਥ ਕੇ ਰੰਗਲਾ ਧਾਗਾ ਗੰਢਾ ਮਾਰ ਕੇ ਭੇਜਿਆ ਜਾਂਦਾ ਹੈ। ਔਰ ਗੰਢੀ ਜਿਹੜਾ ਜਮਾ ਰੱਖ ਵਿਆਹ ਦੀ ਮਹਿਮਾਨਾਂ ਨੂੰ ਘੱਲਿਆ ਹੋਇਆ ਸੁਨੇਹਾ ਵੀ ਹੈ। ਰੰਗਦਾਰ ਧਾਗਿਆਂ ਦੀ ਸ਼ਕਲ ਵਿੱਚ ਹੁੰਦਾ ਹੈ। ਇਹ ਕਦੀ ਕਦੀ ਸ਼ਾਇਦ ਤੁਸੀਂ ਸ਼ਾਦੀ ਦਾ ਕਾਰਡ ਵੇਖਿਆ ਹੋਏਗਾ, ਉਹਦੇ ਉੱਤੇ ਗੰਢ ਬੰਨੀ ਹੁੰਦੀ ਹੈ। ਜਿਹੜੇ ਬੜੇ ਪੰਜਾਬੀ ਕਲਚਰ ਨੂੰ ਸਮਝਣ ਵਾਲੇ ਲੋਕ ਨੇ, ਉੱਤੇ ਗੰਢ ਬਣੀ ਹੁੰਦੀ ਹੈ। ਵਿਆਹ ਦੇ ਸੱਦਾ ਜਦੋਂ ਭੇਜਦੇ ਨੇ, ਵੈਡਿੰਗ ਕਾਰਡ ਜਿਹੜਾ ਸ਼ਾਦੀ ਦਾ ਲੈ ਕੇ ਗੰਢੀ ਆ ਗਿਆ। ਖਾਨ ਤਾਹਰ ਦਾ ਭੱਟ ਜਿਹੜਾ ਹੈ ਉਹ ਰਾਗੀ ਹੈ, ਮਰਾਸੀ ਹੈ। ਇਹ ਸਾਰੀ ਜਿਹੜੀ ਬਹਿਸ ਹੈ ਬੜੀ ਮਜ਼ੇਦਾਰ ਹੈ ਕਿ ਉੱਤੇ ਪੰਡਤ ਵੀ ਆਏ ਨੇ, ਔਰ ਅੱਗੇ ਵੀ ਇੱਕ ਦੋ ਪੰਡਤ ਆਣਗੇ ਜਿਹੜੇ ਲੱਗਦਾ ਹੈ ਕਿ ਬਹੁਤ ਜ਼ਿਆਦਾ ਉਹਨਾਂ ਦਾ ਸਟੇਟਸ ਨਹੀਂ ਹੈ, ਔਰ ਸ਼ਾਇਦ ਕਮੀਨ ਦਾ ਸਟੇਟਸ ਹੈ ਪੰਡਤਾਂ ਦਾ। ਇਹ ਜਿਹੜਾ ਹੈ ਇਹ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਇਹ ਪੰਜਾਬ ਦੇ ਵਿੱਚ ਇਹ ਕਿਸ ਤਰ੍ਹਾਂ ਹੈ, ਕਿਉਂਕਿ ਪੰਡਤ ਜਿਹੜਾ ਹੈ, ਜਿਹੜਾ ਹਿੰਦੂ ਧਰਮ ਹੈ, ਉਹਦੇ ਵਿੱਚ ਤੇ ਸਭ ਤੋਂ ਸੁਪੀਰੀਅਰ ਜ਼ਾਤ ਹੈ। ਪਹਿਲੇ ਪੰਡਤ ਹੈ, ਖੱਤਰੀ ਹੈ, ਫਿਰ ਦੂਸਰੇ ਨੇ। ਤੇ ਪੰਡਤ ਪੰਜਾਬ ਦੇ ਵਿੱਚ ਕੀ ਹੋ ਗਿਆ, ਇਹਦੇ ਪਿੱਛੇ ਬੜੀ ਕਾਫੀ ਡਿਸਕਸ਼ਨ ਹੈਗੀ ਹੈ। ਹਿਸਟੋਰੀਅਨ ਨੇ ਕਾਫੀ ਇਹਦੇ ਤੇ ਬਹਿਸ ਵੀ ਕੀਤੀ ਹੈ, ਤੇ ਇਹ ਖਿਆਲ ਵੀ ਕੀਤਾ ਜਾਂਦਾ ਹੈ ਕਿ ਸ਼ਾਇਦ ਪੰਜਾਬ ਦੇ ਵਿੱਚ ਉਹ ਬ੍ਰਾਹਮਣਵਾਦ ਉਸ ਤਰ੍ਹਾਂ ਨਹੀਂ ਸੀ। ਔਰ ਜਿਹੜਾ ਕਿੱਸਾ ਹੀਰ ਦਮੂਦਰ ਦਾ ਹੈ, ਉਹਦੇ ਵਿੱਚ ਵੀ ਰਾਮੋ ਬਾਹਮਣ ਹੈ ਇੱਕ, ਜਿਹੜਾ ਹੀਰ ਦਾ ਸੱਦਾ ਲੈ ਕੇ ਉੱਥੇ ਜਾਂਦਾ ਰਾਂਝੇ ਕੋਲ, ਜਦੋਂ ਉਹਨੂੰ ਕਹਿੰਦਾ ਤੂੰ ਜੋਗੀ ਬਣ ਕੇ ਆ। ਤੇ ਬ੍ਰਾਹਮਣ ਜਿਹੜੇ ਨੇ ਉਹ ਸਾਡੇ ਪੰਜਾਬ ਦੇ ਵਿੱਚ ਕਿਆ ਕਮੀਆਂ ਦਾ ਉਹਨਾਂ ਦਾ ਦਰਜਾ ਸੀ ਜਾਂ ਨੌਕਰਾਂ ਦਾ ਦਰਜਾ ਸੀ, ਇਹ ਗੱਲ ਕਿਸੇ ਹੱਦ ਤੱਕ ਸਹੀ ਹੈ। ਸਾਡੇ ਉਸਰਾ ਜਿਹੜੀ ਹੈ ਪੰਡਤ ਜਿਹੜੇ ਨੇ ਜ਼ਾਤ ਪਾਤ ਦੇ ਹਿਸਾਬ ਨਾਲ ਉਸਰਾ ਨਹੀਂ ਸਾਡੇ ਪੰਜਾਬ 'ਚ ਆਏ, ਜਿਸ ਤਰ੍ਹਾਂ ਉਹ ਜਿਹੜੀ ਅਸੀਂ ਹਿੰਦੀ ਬੈਲਟ ਕਰਨੇ ਆ, ਅਸੀਂ ਦਿੱਲੀ ਜਾਂ ਉਹ ਗੰਗਾ ਜਮਨਾ ਦੀ ਜਿਹੜੀ ਵਾਦੀ ਦੇ ਸੀ ਸਾਰਾ,
ਪੰਡਤ ਜਿਹੜੇ ਸੀ ਉਸ ਤਰ੍ਹਾਂ ਸੀ। ਸਾਡੇ ਸਾਰੇ ਕਿੱਸਿਆਂ ਦੇ ਵਿੱਚ ਪੰਡਤ ਜਿਹੜੇ ਵੀ ਆਏ ਨੇ ਉਹ ਬਹੁਤ ਜ਼ਿਆਦਾ ਅਪਰ ਕਲਾਸ ਦੇ ਨਹੀਂ ਨੇ, ਉਹ ਲੋਅਰ ਕਲਾਸ ਦੇ ਨੇ ਔਰ ਛੋਟੇ ਦੇ ਨੇ। ਇੱਥੇ ਵੀ ਉਹ ਇਸ ਤਰ੍ਹਾਂ ਹੀ ਆਏ ਨੇ। ਇਹ ਭੱਟ ਜਿਹੜੇ ਨੇ ਉਹੀ ਹੈ, ਜਿਹੜਾ ਆਲੀਆ ਭੱਟ ਜਿਹੜੀ ਹੈ, ਜਾਂ ਉਹ ਇਹ ਉਹੀ ਜਿਹੜੀ ਹੈ ਇਹ ਜ਼ਾਤ ਆ ਜਿਹੜੀ ਹੈਗੀ ਹੈ ਹਿੰਦੁਸਤਾਨ ਵਾਲੀ। ਲੇਕਿਨ ਇੱਥੇ ਉਹ ਰਾਗੀ ਨੇ, ਮਰਾਸੀ ਨੇ ਔਰ ਇਸ ਤਰ੍ਹਾਂ ਲੈਣ ਵਾਲੇ। ਉਹ ਆਇਆ ਲੈ ਕੇ ਗੰਢੀ, ਯਾਨੀ ਕਿ ਵਿਆਹ ਦਾ ਸੱਦਾ ਲੈ ਕੇ ਆ ਗਿਆ। ਬਹਿ ਪਿਛਾਵੀਂ ਖੋਲੀਆਂ ਰੁੰਨੀ ਸਾਰਾ ਜੱਟ। ਉਹਨੇ ਪਰਛਾਵੇਂ ਦੇ ਵਿੱਚ ਬਹਿ ਕੇ ਜਾਂ ਪਿੱਛੇ ਬਹਿ ਕੇ ਔਰ ਸਾਹਿਬਾਂ ਨੇ ਉਹ ਗੰਢਾਂ ਜਿਹੜੀਆਂ ਨੇ ਖੋਲੀਆਂ ਹੈ ਔਰ ਰੋਈ ਵੀ ਹੈ, ਜੱਟ ਰੋਈ ਹੈ ਥੋੜਾ। ਪਟ ਪਟ ਕੱਢਾਂ ਮੇੜੀਆਂ ਦੇ ਚੀਚੀ ਦੇ ਵੱਟ। ਸਾਹਿਬਾਂ ਜਿਹੜੀ ਹੈ ਉਹਨੂੰ ਬਿਲਕੁਲ ਹੀ ਇਹ ਸਾਰਾ ਜਿਹੜਾ ਇੱਕ, ਕਿਉਂਕਿ ਐਸੇ ਵਿਆਹ ਦਾ ਸੱਦਾ ਆਇਆ ਹੈ ਜਿਹਦੇ ਵਿੱਚ ਉਹ ਰਾਜ਼ੀ ਹੀ ਨਹੀਂ ਹੈ, ਜਿਹੜੀ ਉਹਦੇ ਵਿੱਚ ਉਹਦੀ ਮਰਜ਼ੀ ਹੀ ਸ਼ਾਮਲ ਨਹੀਂ ਹੈ। ਇਹ ਜਿਹੜਾ ਹੈ ਉਹਦੇ ਮਾਪੇ ਜਿਹੜੇ ਨੇ ਉਹ ਕਰ ਰਹੇ ਨੇ, ਉਹਦਾ ਤੇ ਮਿਰਜ਼ੇ ਨਾਲ ਇਸ਼ਕ ਹੈ, ਲਿਹਾਜ਼ਾ ਉਹ ਆਪਣੀਆਂ ਮੇੜੀਆਂ ਜਿਹੜੀਆਂ ਨੇ ਵਾਲਾਂ ਦੀਆਂ ਜਿਹੜੀਆਂ ਉਹਨੇ ਬਣਾਈਆਂ ਨੇ ਉਹਨਾਂ ਨੂੰ ਪਿੱਟ ਰਹੀ ਹੈ। ਔਰ ਚੀਚੀ ਦਾ ਜਿਹੜੇ ਵੱਟ ਮੈਨੇ ਹੁੰਦਾ ਮਰੋੜਨਾ, ਚੀਚੀ ਦੇ ਵੱਟ ਦੇ ਦੇ ਕੇ ਮਰੋੜ ਰਹੀ ਆ ਉਹਨਾਂ ਨੂੰ। ਲੋਕੀ ਰੋਂਦੇ ਅਥਰੂ, ਸਾਹਿਬਾਂ ਰੋਂਦੀ ਰੱਤ। ਸਾਹਿਬਾਂ ਜਿਹੜੀ ਹੈ ਲਹੂ ਦੇ ਅਥਰੂਆਂ ਨਾਲ ਰੋ ਰਹੀ ਹੈ। ਲੋਕੀ ਜਿਹੜੇ ਦੂਜੇ ਤਰ੍ਹਾਂ ਰੋਂਦੇ ਨੇ। ਰੇਤੋਂ ਕੋਟ ਨਾ ਉਸਰੇ, ਰੇਤ ਕੋਟ ਮੈਨੇ ਕਿਲਾ ਹੈ, ਸ਼ਹਿਰ ਹੈ ਕੋਟ ਅਬਦੁਲ ਮਾਲਕ ਲਾਹੌਰ ਦੇ ਵਿੱਚ ਥਾਵਾਂ ਹੁਣ ਵੀ ਕੋਟ ਲੱਗਦੇ ਨੇ। ਰੇਤਾਂ ਨਾਲ ਕੋਟ ਨਹੀਂ ਉਸਰਦੇ ਔਰ ਕੂੜ ਨਾ ਹੁੰਦੇ ਸੱਚ। ਜਿਹੜਾ ਝੂਠ ਹੈ ਉਹ ਸੱਚ ਨਹੀਂ ਹੋ ਸਕਦਾ। ਮਰਦੀ ਕਲਮਾ ਨਾ ਪਰਾਂ ਹੋਰ ਕਬੂਲਾਂ ਜੱਟ। ਮੈਂ ਮਰ ਜਾਵਾਂਗੀ ਲੇਕਿਨ ਮੈਂ ਵਿਆਹ ਨਹੀਂ ਕਰਾਂਗੀ, ਕਲਮਾ ਨਹੀਂ ਪੜਾਂਗੀ ਔਰ ਕਿਸੇ ਹੋਰ ਨੂੰ, ਹੋਰ ਕਿਸੇ ਬੰਦੇ ਨੂੰ, ਕਿਸੇ ਹੋਰ ਜੱਟ ਨੂੰ ਜਿਹੜਾ ਹੈ ਮੈਂ ਕਬੂਲ ਨਹੀਂ ਕਰਾਂਗੀ। ਹਾਂਜੀ ਸਹੀ ਸਾਹਿਬ, ਠੀਕ ਹੈ ਜੀ ਸਰ, ਥੈਂਕ ਯੂ। ਨਹੀਂ ਜਵੇਦ ਸਾਹਿਬ ਅਗੇ ਨੇ ਕੋਈ जनाब 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 पढ़ा जी। ਜੀ ਜੀ ਸਰ। ਪੜੋ हाँ जी 53 है जी। साहबां दी जारी। नैन बंदूकां कस के अग प्रेम दी ला, जुल्फां दी कर जाम की जा खिलारी दा, तक निशाना खरल नू दित्ती कला जगा, होए जख्म अज गैब दे कोई नहीं दवा, उठ वे करमू बामना लै सुनेड़ा जा, आखी मिर्जे खरल नू कदी सियाली आ, लगा तमांचा इश्क दा रह गई खबर नका, आरन होइयां फाड़ियां खिल्लां मिल गए ता, रोंदियां नीर नखुटिया लैंदी उबड़े सा। ठीक है जी। ਹਾਂਜੀ ਲੋ ਜੀ, ਸਾਹਿਬਾਂ ਦੀ ਜ਼ਾਰੀ ਹੈ ਕਿਉਂਕਿ ਬਦੋ ਬਦੀ ਉਹਦਾ ਵਿਆਹ ਕਰਨ ਲੱਗੇ ਨੇ ਤੇ ਉਹ ਹੁਣ ਸਾਰੇ ਜਿਹੜੀ ਉਹਦੀ ਇੱਕ ਸਾਈਕੀ ਹਾਲਤ ਹੈ, ਜਿਹੜੇ ਉਹਦੇ ਦਿਲ ਦੀ ਦਿਮਾਗ ਦੀ ਹਾਲਤ ਹੈ, ਉਹ ਸ਼ਾਇਰ ਜਿਹੜਾ ਲਿਖ ਰਿਹਾ ਹੈ। ਨੈਣ ਬੰਦੂਕਾਂ ਕਸ ਕੇ ਅੱਗ ਪ੍ਰੇਮ ਦੀ ਲਾ। ਨੈਣ ਜਿਹੜੇ ਨੇ ਉਹ ਇਸ ਤਰ੍ਹਾਂ ਨੇ ਜਿਸ ਤਰ੍ਹਾਂ ਜਿਹੜੀਆਂ ਬੰਦੂਕਾਂ ਜਿਹੜੀਆਂ ਨੇ ਉਹ ਗੋਲਾ ਸੁੱਟਣ ਲਈ ਤਿਆਰ ਨੇ ਔਰ ਪ੍ਰੇਮ ਦੀ ਜਿਹੜੀ ਅੱਗ ਹੈਗੀ ਉਹ ਲੱਗੇਗੀ। ਸਵਾਲ ਪੈਦਾ ਹੁੰਦਾ ਵੈਸੇ ਬੰਦੂਕਾਂ ਦਾ ਜ਼ਿਕਰ ਕਿੱਥੋਂ ਆ ਗਿਆ ਇਹ ਉਹਦੇ ਇਸ਼ਕ ਵਿੱਚ? ਇਹ ਜਿਹੜੇ ਸਾਡੇ ਸ਼ਾਇਰ ਨੇ ਇਹ ਬੜੇ ਸ਼ਰਾਰਤਾਂ ਕਰਦੇ ਨੇ। ਖਾਸ ਤੌਰ ਤੇ ਤੁਸੀਂ ਵਾਰਿਸ ਸ਼ਾਹ ਦੇ ਵਿੱਚ ਦੇਖਿਆ ਹੋਗਾ, ਇਹੋ ਜਿਹੇ ਜਿਹੜੇ ਲਫ਼ਜ਼ ਲਿਆਏ ਜਾਂਦੇ ਨੇ ਇਹ ਥੋੜੀ ਜਿਹੀ ਅਸੀਂ ਤੇ ਉਹਦੇ ਬਾਰੇ ਜ਼ਿਆਦਾ ਸੁਚੇਤ ਨਹੀਂ ਆ, ਲੇਕਿਨ ਹੈਗਾ ਕਿ ਉਸ ਜ਼ਮਾਨੇ ਦੀ ਜਿਹੜੀ ਫਾਰਸੀ ਸ਼ਾਇਰੀ ਹੋ ਰਹੀ ਸੀ ਇਹ ਉਹਦੇ ਨਾਲ ਛੇੜਖਾਨੀ ਵੀ ਕਰਦੇ ਸਨ ਔਰ ਉਹਨਾਂ ਦੀ ਜਿਹੜੀ ਟਰਮੀਨੋਲੋਜੀ ਜਿਹੜੀ ਹੈਗੀ ਹੈ ਉਹਨਾਂ ਨੂੰ ਲਿਆ ਕੇ ਉਹਦਾ ਮਜ਼ਾਕ ਵੀ ਉਡਾਉਂਦੇ ਸਨ ਪੰਜਾਬੀ ਦੇ ਵਿੱਚ। ਵਾਰਿਸ ਸ਼ਾਹ ਬਹੁਤ ਜ਼ਿਆਦਾ ਕਰਦਾ ਹੁੰਦਾ ਸੀ। ਲੇਕਿਨ ਜਿਹੜਾ ਮਜ਼ੇਦਾਰ ਗੱਲ ਹੈ, ਜਿਹੜੀ ਜ਼ਬਰਦਸਤ ਗੱਲ ਹੈ,
ਕਿ ਜਿੰਨੇ ਮਰਜ਼ੀ ਫਾਰਸੀ ਦੇ ਲਫ਼ਜ਼ ਲੈ ਆਣ, ਅਰਬੀ ਦੇ ਲਫ਼ਜ਼ ਲੈ ਆਣ, ਜਿਹੜਾ ਉਹਦਾ ਸਟਰਕਚਰ ਹੈਗਾ ਫਿਕਰਿਆਂ ਦਾ, ਵਰਸਿਸ ਦਾ, ਉਹ ਪੰਜਾਬੀ ਹੀ ਰਹਿੰਦਾ ਹੈ। ਔਰ ਉਹਦੀ ਜਿਹੜੀ ਕਮਾਂਡ ਹੈਗੀ ਹੈ, ਜਿਹੜੀ ਉਹਨੂੰ ਪ੍ਰੀਜ਼ਾਈਡ ਜਿਹੜਾ ਉਹ ਕਰ ਰਿਹਾ ਹੁੰਦਾ ਹੈ ਉਸ ਸਟਰਕਚਰ ਨੂੰ, ਉਹ ਪੰਜਾਬੀ ਹੀ ਹੁੰਦਾ ਹੈ, ਔਰ ਰਿਦਮ ਵੀ ਪੰਜਾਬੀ ਹੁੰਦਾ ਹੈ। ਇਹ ਬੰਦੂਕਾਂ ਹੁਣ ਉਹਨਾਂ ਨੇ ਕੱਸੀਆਂ ਨੇ, ਪ੍ਰੇਮ ਦੀ ਅੱਗ ਜਿਹੜੀ ਲੱਗੇਗੀ, ਜ਼ੁਲਫਾਂ ਦੀ ਕਰ ਜਾਮਕੀ। ਜ਼ੁਲਫ ਜਿਹੜਾ ਵੀ ਤੁਹਾਨੂੰ ਪਤਾ ਹੈ ਇਹ ਫਾਰਸੀ ਦਾ ਲਫ਼ਜ਼ ਹੈ, ਔਰ ਇਹ ਸਾਡੇ ਸ਼ਾਇਰ ਜਿਹੜੇ ਨੇ ਉਹਨੂੰ ਵਰਤ ਰਹੇ ਨੇ। ਜਾਮਕੀ ਜਿਹੜਾ ਹੈ ਇਹ ਲਿਖਿਆ ਜੀ, ਉਹ ਫੀਤਾ ਹੈ ਜਿਹੜਾ ਹੌਲੀ ਹੌਲੀ ਬਾਰੂਦ ਤੱਕ ਜਾਂਦਾ ਹੈ ਤੇ ਅੱਗ ਲੱਗਦੀ ਹੈ। ਜ਼ੁਲਫਾਂ ਜਿਹੜੀਆਂ ਨੇ ਉਹ ਫੀਤੇ ਵਾਂਗਰ ਹੁਣ ਅੱਗ ਲਾਣਗੀਆਂ। ਜਾਂ ਖਿਲਾਰੀ ਦਾ ਮਨੇ ਹੁੰਦਾ ਹੈ ਪੋਜੀਸ਼ਨ, ਸਟ੍ਰੈਟੇਜੀ। ਔਰ ਦੇਖੋ ਜ਼ੁਲਫਾਂ ਜਿਹੜੀਆਂ ਨੇ ਉਹ ਫੀਤੇ ਵਾਂਗਰ ਜਾ ਕੇ ਬੜਾ ਦਾ ਲਾ ਕੇ ਉਹ ਜਿਹੜੀਆਂ ਨੇ ਹੁਣ ਅੰਦਰੋਂ ਅੰਦਰੀ ਜਿਹੜਾ ਹੈ ਉਹ ਅੱਗ ਲੱਗੇਗੀ। ਇਹਦਾ ਜਾਮਕੀ ਦਾ ਮਤਲਬ ਇਹ ਵੀ ਹੈਗਾ ਕਿ ਉਹ ਅੰਦਰੋਂ ਅੰਦਰੀ ਅੱਗ ਜਿਹੜੀ ਹੈ ਉਹ ਸਾਰੇ ਚੀਜ਼ ਨੂੰ ਲਾ ਦੇਗੀ। ਤੱਕ ਨਿਸ਼ਾਨਾ ਖਰਲ ਨੂੰ ਦਿੱਤੀ ਕਲਾ ਜਗਾ। ਕਲਾ ਜਗਾਣਾ ਤੁਹਾਨੂੰ ਪਤਾ ਹੀ ਹੈ, ਮੁਹਾਵਰਾ ਵੀ ਹੈ ਸਾਡਾ ਕਿ ਸੁੱਤੀ ਕਲਾ ਨਾ ਜਗਾ, ਯਾਨੀ ਕਿ ਜਿਹੜੇ ਦੁਸ਼ਮਣ ਸੁੱਤਾ ਹੈ, ਜਿਹੜਾ ਵੈਰ ਸਾਡਾ ਪਿਆ ਹੈ, ਉਹਨੂੰ ਨਾ ਛੇੜ। ਤੱਕ ਨਿਸ਼ਾਨਾ ਖਰਲ ਨੂੰ ਜਿਹੜਾ ਹੈ ਉਹ ਖਰਲ ਜਿਹੜੇ ਆਪ ਹੀ ਹੈਗੇ ਨੇ, ਜਿਹੜੀ ਸਾਹਿਬਾਂ ਜਿਹੜੀ ਉਹ ਖਰਲ ਵੀ ਹੈ, ਮਿਰਜ਼ਾ ਵੀ ਜਿਹੜਾ ਉਹ ਖਰਲ ਹੈ, ਤੇ ਉਹਨੇ ਹੁਣ ਦੁਸ਼ਮਣੀ ਜਿਹੜੀ ਹੈ ਜਗਾ ਲਈ ਹੈ। ਹੋਏ ਜ਼ਖਮ ਅਜ਼ਗੈਬ ਦੇ ਕੋਈ ਨਹੀਂ ਦਵਾ। ਅਜ਼ਗੈਬ ਜਿਹੜਾ ਹੈ ਤੁਸੀਂ ਸਮਝ ਲਓ ਇਹਨੂੰ ਮੈਟਾਫਿਜ਼ਿਕਸ ਸਮਝ ਲਓ, ਜਿਹੜਾ ਗੈਬ ਦੇ ਉੱਤੋਂ ਆਣਾ ਹੈ ਅਜ਼ਗੈਬ। ਵਾਰਿਸ ਸ਼ਾਹ ਇਹਨੂੰ ਕਾਫੀ ਵਰਤਿਆ ਇਸ ਲਫ਼ਜ਼ ਨੂੰ। ਸੁਪਰ ਨੈਚੁਰਲ ਸਮਝ ਲਓ ਜਾਂ ਰੱਬੀ ਸਮਝ ਲਓ, ਡਿਵਾਈਨ ਸਮਝ ਲਓ ਅਜ਼ਗੈਬ। ਔਰ ਅਜ਼ਗੈਬ ਤੋਂ ਆਇਆ, ਇਹਦਾ ਕੋਈ ਸਾਡੇ ਕੋਲ ਜਿਹੜਾ ਹੈ ਇਹਦਾ ਕੋਈ ਦੁਆ ਨਹੀਂ ਹੈ। ਉਠਵੇ ਕਰਮੋ ਬਾਵਣਾ ਲੈ ਸੁਨੇੜਾ ਜਾ। ਦੇਖੋ ਫਿਰ ਜਿਹੜਾ ਕਰਮੋ ਹੈ ਇਹ ਕਮੀ ਹੈ, ਔਰ ਉਹਨੂੰ ਕਹਿ ਰਹੀ ਹੈ ਕਿ ਤੂੰ ਹੈ ਉਹ ਬਾਹਮਣ ਹੈ ਉਹ ਬਾਹਮਣ ਹੈ, ਬ੍ਰਾਹਮਣ ਹੈ, ਲੇਕਿਨ ਇੱਥੇ ਉਹ ਕਰਮੋ ਹੈ। ਹੀਰ ਵਾਰਿਸ ਸ਼ਾਹ ਦੇ ਵਿੱਚ ਵੀ, ਹੀਰ ਵਾਰਿਸ ਸ਼ਾਹ 'ਚ ਨਹੀਂ ਸੀ, ਲੇਕਿਨ ਦਮੂਦਰ ਦੀ ਹੀਰ ਦੇ ਵਿੱਚ ਵੀ ਜਿਹੜਾ ਹੈ ਰਾਮੋ ਹੈ, ਰਾਮੋ। ਔਰ ਉਹ ਵੀ ਸੁਨੇਹਾ ਲੈ ਕੇ ਜਾਂਦਾ ਹੈ ਹੀਰ ਦਾ। ਹੁਣ ਸਾਹਿਬਾਂ ਉਹਨੂੰ ਭੇਜ ਰਹੀ ਹੈ ਕਿ ਤੂੰ ਜਾ ਆਖੀ ਮਿਰਜ਼ਾ ਖਰਲ ਨੂੰ ਕਦੀ ਸਿਆਲੀ ਆ। ਇਹ ਤੇ ਸਾਫ਼ ਹੈ ਲਾਈਨ ਕਿ ਉਹਨੂੰ ਮਿਰਜ਼ੇ ਨੂੰ ਜਾ ਕੇ ਕਹੀਂ ਕਿ ਤੁਸੀਂ ਇੱਥੇ ਆ। ਉਹ ਸਿਆਲ ਸਾਹਿਬਾਂ ਜਿਹੜੀ ਹੈ ਸਿਆਲ 'ਚ ਰਹਿ ਰਹੀ ਹੈ, ਚੰਗ ਸਿਆਲ 'ਚ। ਲੱਗਾ ਤਮਾਚਾ ਇਸ਼ਕ ਦਾ ਰਹਿ ਗਈ ਖਬਰ ਨਾਕਾ। ਤਮਾਚਾ ਜਿਹੜਾ ਹੈ ਇੱਥੇ ਇਹਨਾਂ ਨੇ ਲਿਖਿਆ ਹੈਗਾ ਕਿ ਨਿੱਕੀ ਪਿਸਤੌਲ ਜਿਹੜੀ ਹੈ ਉਹ ਲਿਖਿਆ ਇਹਨਾਂ ਨੇ, ਛੋਟੀ ਬੰਦੂਕ ਵੀ ਲਿਖਿਆ ਹੈਗਾ। ਤਮਾਚਾ ਉਹੀ ਹੈ ਜਿਹੜਾ ਅਸੀਂ ਉਰਦੂ ਵਿੱਚ ਚਪੇੜ ਵੀ ਹੈ ਬਣ ਜਾਂਦਾ ਹੈ, ਔਰ ਥੱਪੜ ਵੀ ਬਣ ਜਾਂਦਾ ਹੈ। ਇੱਥੇ ਜਿਹੜਾ ਹੈ ਉਹਨੂੰ ਕਹਿ ਰਹੀ ਹੈ ਕਿ ਫਾਇਰ ਹੋਇਆ ਛੋਟੀ ਬੰਦੂਕ ਚੋਂ ਜਾਂ ਪਿਸਤੌਲ ਚੋਂ। ਇਸ਼ਕ ਦਾ ਰਹਿ ਗਈ ਖਬਰ ਨਾਕਾ, ਮੇਰਾ ਕੁਛ ਨਹੀਂ ਬਚਿਆ, ਮੈਂ ਤਬਾਹ ਬਰਬਾਦ ਹੋ ਗਈ ਹਾਂ। ਆਰਨ ਹੋਈ ਆ ਫਾੜੀਆਂ ਖੱਲਾਂ ਮੱਲ ਹੈ ਤਾ। ਆਰਨ ਜਿਹੜਾ ਹੈ ਉਹ ਲੋਹੇ ਦਾ ਉਹ ਟੋਟਾ ਹੈ ਜਿਹਦੇ ਉੱਤੇ ਰੱਖ ਕੇ ਲੋਹੇ ਨੂੰ ਕੁੱਟਿਆ ਜਾਂਦਾ ਹੈ, ਜਾਂ ਗਰਮ ਦਿੱਤਾ ਜਾਂਦਾ ਹੈ, ਜਾਂ ਕੋਈ ਸ਼ਕਲ ਦਿੱਤੀ ਜਾਂਦੀ। ਫਾੜੀਆਂ ਮੈਨੇ ਹੈਗਾ ਟੁਕੜੇ ਟੁਕੜੇ ਹੋਣਾ। ਖੱਲਾਂ ਜਿਹੜੀ ਖੱਲ ਹੈ ਮਿਲ ਗਏ ਤਾ। ਖੱਲ ਇਹਨਾਂ ਨੇ ਲਿਆ ਜਿਹਦੇ ਨਾਲ ਅੱਗ ਨੂੰ ਹਵਾ ਦਿੱਤੀ ਜਾਂਦੀ ਹੈ। ਤੇ ਬਹਰਹਾਲ ਇੱਕ ਬੜੀ ਐਕਸਟ੍ਰੀਮ ਕਿਸਮ ਦੀ ਜਿਹੜੀ ਹੈ ਉਹਦੀ ਹਾਲਤ ਹੈ, ਔਰ ਸ਼ਾਇਰ ਨੇ ਬੜਾ ਦੂਰ ਤੱਕ ਸਮਝ ਲਓ ਗਿਆ ਸਾਰਾ ਮੈਟਾਫਰ ਬਣਾਇਆ ਹੈ ਕਿ ਜਿਸ ਤਰ੍ਹਾਂ ਲੋਹੇ ਨੂੰ ਇੰਨਾ ਜ਼ਿਆਦਾ ਤਾ ਦੇ ਕੇ ਉੱਥੇ ਉਹਦੀ ਕੋਈ ਸ਼ਕਲ ਬਣਾਈ ਜਾਂਦੀ ਹੈ, ਜਾਂ ਟੁਕੜੇ ਟੁਕੜੇ ਕੀਤਾ ਜਾਂਦਾ ਹੈ ਉਹਨਾਂ ਨੂੰ ਆਰਨ ਦੇ ਵਿੱਚ ਕਿਸੇ ਨੂੰ ਇੱਕ ਲੋਹੇ ਨੂੰ ਕੋਈ ਹੋਰ ਸ਼ਕਲ ਦੇਣ ਲਈ। ਇਸ ਤਰ੍ਹਾਂ ਜਿਹੜਾ ਹੈ ਮੈਂ ਇਸ਼ਕ ਦੇ ਵਿੱਚ ਇਸ ਤਰ੍ਹਾਂ ਕੁੱਟੀ ਗਈ ਹਾਂ, ਇਸ ਤਰ੍ਹਾਂ ਮੈਂ ਉਹਦੇ ਵਿੱਚ ਜਿਹੜੀਆਂ ਉਹ ਕਤਲ ਹੋ ਰਹੀਆਂ, ਔਰ ਮੈਂ ਜਿਹੜੀ ਟੁਕੜੇ ਟੁਕੜੇ ਹੋ ਗਏ ਹਾਂ। ਅਜਿਹਾ ਮੇਰਾ ਮੈਨੂੰ ਇੰਨਾ ਜ਼ਿਆਦਾ ਜਿਹੜਾ ਸੇਕ ਜਿਹੜਾ ਤਾ ਜਿਹੜਾ
ਸੇਕ ਮੈਨੂੰ ਮਿਲਿਆ, ਰੋਂਦਿਆਂ ਨੀਰ ਨੂੰ ਖੱਟਿਆ ਮੈਨੇ, ਮੇਰਾ ਹੈ ਮੁੱਕ ਗਿਆ। ਮੇਰੇ ਅਥਰੂ ਜਿਹੜੇ ਨੇ ਰੋ ਰੋ ਕੇ ਮੁੱਕ ਗਏ ਨੇ, ਲੈਂਦੀ ਉਬੜੇ ਸਾਹ, ਔਖੇ ਸਾਹ ਜਿਹੜੇ ਨੇ, ਪੁੱਠੇ ਸਾਹ ਜਿਹੜੇ ਨੇ, ਉਹ ਮੈਂ ਹੁਣ ਲੈ ਰਹੀ। ਹਾਂਜੀ 54 ਤੱਕ ਅਸੀਂ ਮਿੱਥਿਆ ਸੀ ਜੀ। ਜੀ ਸਾਹਿਬ 55 ਕਰ ਲਈ। ਚਲੋ ਅਗਲਾ ਮੈਂ ਠੀਕ ਹੈ। ਪੜ੍ਹਦਾ। ਇੱਕ ਹਾਂਜੀ ਕਮੈਂਟ ਮੈਂ ਕਰਨਾ ਸੀ ਇਸ ਵਾਰ। ਹਾਂਜੀ ਕਰੋ ਜੀ ਕਰੋ। ਇਹ ਜਿਹੜੀ 53 ਅਸੀਂ ਪੜ੍ਹਿਆ ਹੈ, ਇਹਦੇ ਚ ਇੱਕ ਤੇ ਇਹ ਸਾਨੂੰ ਪਤਾ ਲੱਗਦਾ ਪਿਆ ਕਿ ਸ਼ਾਇਰ ਇੱਕ ਕ੍ਰੋਨੋਲੋਜੀ ਵੀ ਤਾਂ ਦੱਸਦਾ ਪਿਆ ਨਾ ਉਸ ਪੀਰੀਅਡ ਦੀ, ਕਿ ਪੀਰੀਅਡ ਚ ਹੋ ਕੀ ਰਿਹਾ ਹੈ। ਉਹ ਇੱਥੋਂ ਮੈਨੂੰ ਪਤਾ ਲੱਗਾ ਕਿ 17ਵੀਂ ਸਦੀ ਤੱਕ ਪਿਸਤੌਲ ਬੰਦੂਕਾਂ ਆ ਚੁੱਕੀਆਂ ਸਨ। ਇਹ ਡਾਇਨਾਮਾਈਟ ਤੇ ਉਹਨੂੰ ਉਡਾਉਣ ਵਾਸਤੇ ਜਿਹੜਾ ਧਾਗਾ ਫੀਤਾ ਬਣਿਆ ਜਾਂਦਾ ਹੈ, ਤੇ ਇਹ ਵੀ ਇਨਫੋਰਮੇਸ਼ਨ ਇੱਕ ਉਸ ਵੇਲੇ ਦਾ ਜਿਹੜਾ ਸ਼ਾਇਰ ਸਾਨੂੰ ਦੇ ਰਿਹਾ ਕਿ ਵੀ ਇਹ ਜਿਹੜੇ ਅਸਲੇ ਦੇ ਜਦੀਦ ਇੰਸਟਰੂਮੈਂਟ ਸਨ ਉਹ ਗੋਰੇ ਆ ਗਏ ਸਨ ਤੇ ਉਹ ਆ ਚੁੱਕੇ ਸਨ, ਆਲਦੋ ਇਹ ਔਰੰਗਜ਼ੇਬ ਦਾ ਜ਼ਮਾਨਾ ਚੱਲਦਾ ਪਿਆ ਸੀ। ਸੋ ਦੈਟਸ ਨੌਲੇਜ। ਅਸੀਂ ਸਮਝਦੇ ਹਾਂ ਸ਼ਾਇਦ ਬਹੁਤ ਦੇਰ ਬਾਅਦ ਇਹ ਜਦੀਦ ਅਸਲਾ ਪਹੁੰਚਿਆ ਹੋਵੇ, ਜਦੋਂ ਗੋਰਿਆਂ ਨੇ ਪੂਰਾ ਕਬਜ਼ਾ ਕਰ ਲਿਆ ਸੀ। ਤੋ ਇਹ ਨਹੀਂ ਦੈਟਸ ਉਹ ਤੇ ਸਹੀਦ ਸਾਹਿਬ ਤੁਹਾਨੂੰ ਯਾਦ ਹੀ ਹੋਏਗਾ, ਜੋ ਬਾਬਰ ਆਇਆ ਸੀ, ਬਾਬਰ ਕੋਲ ਵੀ ਬੰਦੂਕ ਤੇ ਹੈਗੀ ਸੀ। ਹਾਂਜੀ, ਲੇਕਿਨ ਉਹ ਅਸੀਂ ਭੁੱਲ ਜਾਂਦੇ ਆ ਨਾ, ਕਿਉਂਕਿ ਬਾਬਰ ਦੇ ਹੱਥ 'ਚ ਤਲਵਾਰ ਹੀ ਵੇਖੀ ਹੈ ਤਸਵੀਰਾਂ 'ਚ। ਸੋ ਦੈਟਸ ਗੁੱਡ ਕ੍ਰੋਨੋਲੋਜੀ। ਨੰਬਰ 2, ਜਿਹੜੀ ਇਹਦੀ ਸਿਮਿਲੀ ਹੈ ਬੜੀ ਰਿਮੋਟ ਔਰ ਬੜੀ ਐਕਸਟ੍ਰੀਮ ਹੈ। ਉਹਨੂੰ ਲੈ ਕੇ ਸ਼ੁਰੂ ਤੱਕ ਵੇਖੋ ਤੇ ਜਿੰਨੀਆਂ ਸਿਮਿਲੀਆਂ ਉਹਨੇ ਮੈਟਾਫੋਰ ਯੂਜ਼ ਕੀਤੇ ਨੇ ਬੜੇ ਐਕਸਟ੍ਰੀਮ ਨੇ, ਜਿਹਨੂੰ ਅਸੀਂ ਅੰਗਰੇਜ਼ੀ ਕਹਿੰਦੇ ਆ ਫਾਰ ਫੈਚਡ ਸਿਮਿਲੀ ਨਾ, ਮੈਟਾਫੋਰਸ। ਹਾਂ ਉਹ ਬੜੇ ਕੀਤੇ ਨੇ, ਦੇ ਆਰ ਵੈਰੀ ਇੰਟਰਸਟਿੰਗ। ਜਸਟ ਮੈਂ ਕਮੈਂਟ ਕਰਨਾ ਸੀ, ਆਈ ਇੰਜੋਇੰਗ ਇਟ, ਫੈਸੀਨੇਟਡ ਬਾਈ। ਹਾਂ ਮਤਲਬ ਜਿਹੜਾ ਆਰਨ ਹੈਗਾ, ਆਰਨ ਦਾ ਜਿਹੜਾ ਉਹਨੇ ਮੈਟਾਫਰ ਬਣਾਇਆ ਹੈ ਕਿ ਮੈਂ ਉਹਦੇ ਵਿੱਚ ਇਹਦਾ ਮਤਲਬ ਹੈ ਕਿ ਹਾਫਿਜ਼ ਬਰਖੁਰਦਾਰ ਨੇ ਹੈ ਤੇ ਉਹ ਸਰਗੋਧੇ ਦਾ ਸੀ, ਹਾਫਿਜ਼ ਬਰਖੁਰਦਾਰ, ਔਰ ਇਹਦਾ ਮਤਲਬ ਹੈ ਕਿ ਉਹਨੇ ਕਿਤੇ ਨਾ ਕਿਤੇ ਇਹ ਚੀਜ਼ਾਂ ਵੇਖੀਆਂ ਨੇ, ਭੱਠੀ ਲੱਗੀ ਵੇਖੀ ਹੈ ਉਹਨੇ, ਲੋਹਾ ਜਿੱਥੇ ਲੋਹਾ ਗਾਲ ਕੇ ਸ਼ੈਵਾਂ ਬਣਾਈਆਂ ਜਾ ਰਹੀਆਂ। ਹਾਂਜੀ ਇਹ ਜਿਹੜੀ ਹੈ ਇੱਕ ਸਨਅਤੀ ਚੀਜ਼ ਹੈ, ਸਨਅਤ ਦੀ ਚੀਜ਼ ਹੈ। ਮਾਡਰਨਿਟੀ ਥੋੜੀ ਜਿਹੀ ਦੱਸਦੀ ਹੈ ਕਿ ਜਿੱਥੇ ਭਾਵੇਂ ਤਲਵਾਰਾਂ ਹੀ ਬਣਾਈਆਂ ਜਾ ਰਹੀਆਂ ਹੋ, ਲੇਕਿਨ ਇਹ ਭੱਠੀ ਲਾਣਾ ਲੋਹੇ ਦੀ, ਇਹ ਇੱਕ ਜਿਹੜੀ ਨਵੀਂ ਚੀਜ਼ ਹੈ, ਇੱਕ ਮਾਡਰਨ ਚੀਜ਼ ਹੈ, ਔਰ ਇੰਡਸਟਰੀ ਦੇ ਨਾਲ ਜੁੜੀ ਹੈ। ਬਿਲਕੁਲ। ਵੈਸੇ ਨਾ ਆਪਣਾ ਜ਼ੁਬੈਰ ਸਾਹਿਬ, ਇਹ ਜਿਹੜੀ ਆਰਨ ਹੈ ਨਾ, ਇਹ ਪਿੰਡਾਂ 'ਚ ਵੀ ਹੁੰਦੀ ਸੀ। ਜਿਹੜੀ ਪੁਰਾਣਾ ਟ੍ਰੈਡੀਸ਼ਨਲ ਪਿੰਡ ਸੀ ਨਾ, ਉਹਦੇ 'ਚ ਲੁਹਾਰ, ਤਰਖਾਨ, ਨਾਈ ਤੇ ਇਹ ਸਾਰੇ ਹੁੰਦੇ ਸਨ। ਤੇ ਇਹ ਆਰਨ ਉੱਥੇ ਹੁੰਦੀ ਸੀ, ਛੋਟੇ ਲੈਵਲ ਤੇ ਹੁੰਦੀ ਸੀ, ਲੇਕਿਨ ਹੁੰਦੀ ਸੀ ਇੱਕ। ਖੈਰ ਠੀਕ ਚਲੋ, ਠੀਕ ਅਗਲਾ ਹੈ ਸਹੀ ਸਾਹਿਬ ਠੀਕ, ਤੁਸੀਂ ਪੜ੍ਹਨਾ, ਮੈਂ ਪੜ੍ਹਨਾ? ਤੁਸੀਂ ਪੜ੍ਹੋ ਤੁਸੀਂ। 54 ਸਾਹਿਬਾਂ ਦਾ ਖਤ ਮਿਰਜ਼ੇ ਵੱਲ। ਕੰਧੀ ਸਨ ਕੇ ਸਾਹਿਬਾਂ ਲਿਖਿਆ ਮਿਰਜ਼ੇ ਵੱਲ, ਕੰਦੀ ਜੇ ਨਹੀਂ, ਕੰਦੀ ਲਫ਼ਜ਼ ਕੰਦੀ। ਕੰਧੀ ਹਾਂਜੀ ਕੰਧੀ ਕੰਧ ਤੋਂ, ਸਨ, ਕੰਧ ਨੂੰ ਜਿਹੜੀ ਸੰਨ ਲੱਗਦੀ ਹੈ। ਹਾਂਜੀ ਕੰਧੀ ਸਨ ਕੇ ਸਾਹਿਬਾਂ ਲਿਖਿਆ ਮਿਰਜ਼ੇ ਵੱਲ, ਜੀ ਇਹ ਵਰਤਨਹਾਰ ਹੈ ਮੈਂ ਤਤੀ ਦੇ ਛਲ, ਕੋਲ ਅਸਾਂ ਜੋ ਮਾਰਿਆ ਹੱਥਾਂ ਤੇ ਹੱਥ ਮਲ, ਆਪਣੇ ਮੂੰਹ ਦਾ ਬੋਲਿਆ ਤੋੜ ਨਿਭਾਈ ਮਲ, ਸਾਵਨ ਰੁੱਤ ਸੁਹਾਵਣੀ ਸਦਾ ਸੁਹਾਵੀ ਵੱਲ, ਭੋਰਾਂ ਫੁੱਲਾਂ ਦੋਸਤੀ ਲੱਗੀ ਰੰਗ ਮਹਲ, ਫੁੱਲ ਸੁਕੇ ਭੋਰ ਉੱਡ ਗਏ ਰਹੀ ਨਿਮਾਨੀ ਵੱਲ, ਤਰਲੇ ਲੈਂਦਾ ਜਿਉੜਾ ਸਿੱਖਦਾ ਤੇਰੇ ਵੱਲ, ਜੇ ਤੁਧ ਆਪ ਨਹੀਂ ਆਉਣਾ ਸਾਡਾ ਲਿਖਿਆ ਘਲ। ਵਾਹ ਜੀ ਵਾਹ, ਬਹੁਤ ਸੋਹਣਾ ਜੀ, ਕਮਾਲ ਹੈ। ਤੇ ਇਹ ਕੰਦੀ ਸਨ ਜਿਹੜਾ ਹੈ, ਇਹਦਾ ਸਿੱਧਾ ਹੀ ਮਤਲਬ ਹੈ ਕੰਦੀ, ਯਾਨੀ ਕਿ ਕੰਧ ਨੂੰ ਸੰਨ ਲਾ ਕੇ ਜਾਂ ਖੁਫੀਆ ਤੌਰ ਤੇ ਕੁਝ ਕਰ ਰਹੀ ਹੈ। ਲੇਕਿਨ ਜਿਹੜੀ ਸੂਫੀ ਸਾਹਿਬ ਨੇ ਗੰਢੀ ਸੁਣ ਕੇ ਸਾਹਿਬਾਂ, ਗੰਢ ਦਾ ਸੁਣ ਕੇ ਸਾਹਿਬਾਂ ਨੇ, ਕੰਦੀ ਸਨ ਜਿਹੜਾ ਇਹਦੇ ਵਿੱਚ ਹੈ, ਜਿਹੜਾ ਨੁਸਖਾ ਅਸੀਂ ਪੜ੍ਹ ਰਹੇ ਹਾਂ, ਲੇਕਿਨ ਇੱਕ ਹੋਰ ਨੁਸਖੇ ਦੇ ਵਿੱਚ ਗੰਢੀ ਵੀ ਹੈ, ਗੰਢੀ ਸੁਣ ਕੇ। ਤੇ ਦੋਵੇਂ ਮੈਨੂੰ ਜਿਹੜੇ ਨੇ ਉਹ ਲੱਗ ਰਹੇ ਨੇ, ਲੇਕਿਨ ਅਸੀਂ ਕੰਧੀ ਸਮਝ ਲੈਂਦੇ ਹਾਂ ਕਿ ਖੁਫੀਆ ਤੌਰ ਕੇ ਕੰਧ ਨੂੰ ਜਿਹੜਾ ਹੈ ਸੰਨ ਲਾਣਾ, ਤਾਂ ਤੁਹਾਨੂੰ ਪਤਾ ਹੀ ਹੈ, ਤੁਸੀਂ
ਹੀਰ ਵਾਰਿਸ ਸ਼ਾਹ ਪੜ੍ਹ ਆਏ, ਉਹ ਸੰਨ ਲੱਗਦੀ ਹੈ ਔਰ ਰਾਂਝਾ ਹੀਰ ਨੂੰ ਜਿਹੜਾ ਹੈ ਉਹ ਕੱਢ ਕੇ ਲੈ ਜਾਂਦਾ ਹੈ। ਤੇ ਖੁਫੀਆ ਤੌਰ ਤੇ ਕੰਨ ਨੂੰ ਸੰਨ ਲਾ ਕੇ ਉਹਨੇ ਜਿਹੜਾ ਸਾਹਿਬਾਂ ਨੇ ਮਿਰਜ਼ੇ ਵੱਲ ਜਿਹੜਾ ਲਿਖਿਆ, ਚਿੱਠੀ ਲਿਖੀ ਹੈ, ਐ ਤਨ ਵਰਤਨ ਹਾਰ ਹੈ ਮੈਂ ਤੱਤੀ ਦੇ ਜਲ। ਮੈਂ ਜਲ ਰਹੀ ਹਾਂ, ਤੇ ਜਲ ਜਿਹੜਾ ਹੈ ਉਹ ਹੈ ਕਿ ਮੇਰੇ ਜਿਹੜੇ ਨੇ ਭਰਾ ਜਿਹੜੇ ਜਲ ਰਹੇ ਨੇ, ਮੇਰਾ ਲੂ ਕੰਡੇ ਨੇ। ਇਹ ਤਨ ਵਰਤਨ ਹਾਰ ਹੈ, ਇਹ ਮੇਰੇ ਨਾਲ ਇਹ ਹੋ ਰਿਹਾ ਹੈ, ਇਹ ਮੇਰੀ ਇਸ ਵੇਲੇ ਹਾਲਤ ਹੈ। ਇਹ ਵਰਤਨ ਹਾਰ ਹੈ, ਇਸ ਤਰ੍ਹਾਂ ਮੈਂ ਵਰਤ ਰਹੀ ਹਾਂ, ਇਸ ਤਰ੍ਹਾਂ ਮੇਰੇ ਨਾਲ ਬੀਤ ਰਹੀ ਹੈ, ਵਾਪਰ ਰਹੀ ਹੈ। ਕੌਲ ਅਸਾਂ ਜੋ ਮਾਰਿਆ ਹੱਥਾਂ ਤੇ ਹੱਥ ਮਲ। ਅਸੀਂ ਕੌਲ ਕਰਾਰ ਕੀਤਾ ਸੀ ਕਿ ਅਸੀਂ ਦੋਵੇਂ ਇਕੱਠੇ ਰਹਾਂਗੇ, ਜਾਂ ਇਸ਼ਕ ਦਾ ਜਿਹੜਾ ਕੌਲ ਕੀਤਾ ਸੀ ਉਹਨੂੰ ਯਾਦ ਕਰ ਰਹੀ ਹੈ, ਉਹਦੇ ਵੱਲ ਇਸ਼ਾਰਾ ਕਰ ਰਹੀ ਹੈ। ਆਪਣੇ ਮੂੰਹ ਦਾ ਬੋਲਿਆ ਤੋੜ ਨਿਭਾਈ ਮਲ। ਕੌਲ ਕਰਾਰ ਤੁਹਾਨੂੰ ਪਤਾ ਹੈ ਕਿ ਜਿਹੜੀ ਪੰਜਾਬੀ ਸੁਸਾਇਟੀ ਸੀ ਪੁਰਾਣੀ ਸਾਡੀ, ਉਹਦੇ ਵਿੱਚ ਕੌਲ ਦੇਣਾ, ਜ਼ੁਬਾਨੀ ਗੱਲ ਜਿਹੜੀ ਅਸੀਂ ਕਰਨੇ ਸਾਂ, ਉਹਦੀ ਬਹੁਤ ਅਹਿਮੀਅਤ ਹੁੰਦੀ ਸੀ। ਉਹਦੇ ਲਈ ਲੋਕੀ ਮਰ ਤੱਕ ਜਾਂਦੇ ਸੀ ਆਪਣਾ ਕੌਲ ਪੂਰਾ ਕਰਨ ਲਈ। ਔਰ ਜਿਹੜਾ ਬੰਦਾ ਆਪਣੇ ਕੌਲ ਤੋਂ ਫਿਰ ਜਾਏ ਉਹਨੂੰ ਬੜਾ ਝੂਠਾ ਸਮਝਿਆ ਜਾਂਦਾ ਸੀ, ਉਹਦੀ ਇੱਜ਼ਤ ਨਹੀਂ ਹੁੰਦੀ ਸੀ। ਉਹ ਕਹਿੰਦੀ ਅਸੀਂ ਕੌਲ ਕਰਾਰ ਕੀਤਾ ਹੋਇਆ, ਜਿਹੜਾ ਕੌਲ ਕਰਾਰ ਅਸੀਂ ਇਸ਼ਕ ਦਾ ਕੀਤਾ ਹੋਇਆ, ਔਰ ਆਪਣੇ ਮੂੰਹ ਚੋਂ ਅਸੀਂ ਬੋਲਿਆ ਹੋਇਆ, ਔਰ ਤੂੰ ਹੀ ਬੋਲਿਆ ਹੈ। ਉਹ ਐਕਚੁਅਲੀ ਉਹਨੂੰ ਮਿਰਜ਼ੇ ਨੂੰ ਯਾਦ ਕਰਾ ਰਹੀ ਹੈ ਕਿ ਅਸੀਂ ਕੀ ਕੀ ਕੀਤਾ ਹੈ ਇਸ਼ਕ ਦੇ ਵਿੱਚ। ਹੁਣ ਇਹਨੂੰ ਤੋੜ ਨਿਭਾਉਣਾ ਅਸੀਂ ਮਿਲ ਕੇ। ਸਾਵਨ ਰੁੱਤ ਸੁਹਾਵਣੀ ਸਦਾ ਸੁਹਾਵੀ ਵੱਲ। ਇਹ ਦੇਖੋ ਜੀ ਸਈਦ ਸਾਹਿਬ ਹੈ, ਹੁਣ ਕਿੰਨਾ ਪਿਛਲੇ ਬੰਦ ਤੋਂ ਜਿਹੜੇ ਮੈਟਾਫਰ ਸੀ, ਉਹ ਬੰਦੂਕ ਆ ਰਹੀ ਸੀ, ਉਹ ਆਇਰਨ ਆ ਰਿਹਾ ਸੀ, ਬੜਾ ਇੱਕ ਸਖਤੀ ਜਿਹੀ ਸੀ। ਇਹਦੇ ਵਿੱਚ ਹੁਣ ਇੱਕ ਬੜੀ ਪੋਇਟਿਕ ਜਿਹੜੀ ਹੈ ਉਹ ਲੈ ਕੇ ਆ ਰਹੀ ਹੈ ਕਿ ਸਾਵਨ ਰੁੱਤ ਸੁਹਾਵਣੀ ਹੈ, ਸਾਵਨ ਦੀ ਰੁੱਤ ਹੈ, ਕਿੰਨੀ ਸੋਹਣੀ ਹੈ, ਔਰ ਸਦਾ ਸੁਹਾਵੀ ਵੱਲ। ਵੱਲ ਜਿਹੜੀ ਹੈ ਵੇਲ ਹੈ, ਵੇਲ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਪੂਰਾ ਫੁੱਲਾਂ ਦੋਸਤੀ, ਪੂਰਾਂ ਦੀ, ਭਵਰਿਆਂ ਦੀ ਔਰ ਫੁੱਲਾਂ ਦੀ ਜਿਹੜੀ ਹੈ ਦੋਸਤੀ ਹੈ। ਲੱਗੀ ਰੰਗ ਮਹਿਲ, ਥੀਏਟਰ ਹੈ, ਰੰਗ ਮਹਿਲ ਹੈਗਾ ਥੀਏਟਰ, ਇੱਕ ਸਟੇਜ ਲੱਗੀ ਹੋਈ ਹੈ ਜਿਹਦੇ ਵਿੱਚ ਫੁੱਲ ਖਿੜ ਰਹੇ ਨੇ। ਫੁੱਲ ਸੁੱਕੇ ਪੂਰ ਉਡਾ ਗਏ ਰਹੀ ਨਿਮਾਣੀ ਵੱਲ। ਫੁੱਲ ਸੁੱਕ ਗਏ ਨੇ, ਪੌੜ ਜਿਹੜੇ ਨੇ ਉੱਡ ਗਏ ਨੇ, ਔਰ ਵੇਲ ਨਿਮਾਣੀ ਜਿਹੜੀ ਉਹ ਰਹਿ ਗਈ ਹੈ। ਸ਼ਾਇਦ ਵੇਲ ਉਹ ਆਪਣੇ ਆਪ ਨੂੰ ਕਹਿ ਰਹੀ ਹੈ, ਸਾਹਿਬਾਂ ਜਿਹੜੀ ਹੈ, ਸ਼ਾਇਦ ਲੱਗਦਾ ਹੈ ਕਿ ਸਾਹਿਬਾਂ ਉਹ ਵੇਲ ਹੈ ਜਿਹਨੇ ਅੱਗੇ ਵਧਣਾ ਸੀ, ਫਲਣਾ ਫੁੱਲਣਾ ਸੀ, ਲੇਕਿਨ ਉਹਦਾ ਇਸ਼ਕ ਤੋੜ ਦਿੱਤਾ ਗਿਆ, ਕੱਟ ਦਿੱਤਾ ਗਿਆ, ਉਹ ਹੁਣ ਸੁੱਕਣਾ ਸ਼ੁਰੂ ਹੋ ਗਈ ਹੈ। ਤਰਲੇ ਲੈਂਦਾ ਜੀਵੜਾ ਸਿੱਕਦਾ ਤੇਰੇ ਵੱਲ। ਮੇਰਾ ਜੀਵ ਜਿਹੜਾ ਹੈ, ਮੇਰਾ ਦਿਲ ਜਿਹੜਾ ਹੈ, ਉਹ ਤਰਲੇ ਲੈ ਰਿਹਾ, ਔਰ ਤੇਰੇ ਵੱਲ ਤੇਰੀ ਸਿੱਕ ਹੈ ਮੈਨੂੰ, ਤੇਰੀ ਜਿਹੜੀ ਹੈ ਤਾਂਗ ਹੈ ਮੈਨੂੰ। ਜੇ ਤੁਧ ਆਪ ਨਹੀਂ ਆਵਣਾ ਸਾਡਾ ਲਿਖਿਆ ਗੱਲ। ਮੈਨੂੰ ਜਵਾਬ ਦੇ, ਜੇ ਤੂੰ ਨਹੀਂ ਆਣਾ ਫਿਰ ਸਾਨੂੰ ਜਵਾਬ ਦੇ। ਵਾਹ ਵਾਹ ਵਾਹ। ਇਹ ਆਖਰੀ ਤਿੰਨ ਜਿਹੜੇ ਵਰਸਿਸ ਨੇ, ਫੁੱਲ ਸੁੱਕੇ ਭੋਰ ਉੱਡ ਗਏ ਰਹੀ ਨਿਮਾਣੀ ਵੱਲ, ਤਰਲੇ ਲੈਂਦਾ ਜੂੜਾ ਸਿੱਕਦਾ ਤੇਰੇ ਵੱਲ। ਵਾਹ, ਜੇ ਤੂੰ ਆਪ ਨਹੀਂ ਆਵਣਾ ਸਾਡਾ ਲਿਖਿਆ ਗੱਲ। ਵਾਹ ਵਾਹ ਵਾਹ, ਜ਼ੁਬੈਰ ਸਾਹਿਬ ਕਮਾਲ ਕਰ। ਜ਼ਬਰਦਸਤ, ਰਿਦਮ ਵੀ ਬੜਾ ਕਮਾਲ ਦਾ। ਮੈਂ ਕਹਿੰਦਾ ਕਿ ਜਿਵੇਂ ਤੁਸੀਂ ਦੱਸਿਆ ਨਾ ਕਿ ਪਿੱਛੇ ਜਿਹੜਾ ਮੈਟਾਫਰ ਸੀ ਉਹ ਬੜਾ ਸਖਤ ਸੀ, ਇੱਕੋ ਦਮ ਉਹਨੇ ਥੱਲੇ ਸੁੱਟਿਆ, ਉਹ ਤੁਹਾਨੂੰ ਸੌਫਟ ਲਿਆ ਕੇ ਤੇ ਫੁੱਲਾਂ ਤੇ ਲੈ ਆਇਆ ਬੰਦੂਕਾਂ ਤਮਾਚਿਆਂ ਤੋਂ। ਜ਼ਬਰਦਸਤ। ਇਹ ਪੂਰੇ ਬੰਦ ਦੇ ਵਿੱਚ ਤੁਸੀਂ ਦੇਖੋ ਇੱਕ ਵੀ ਜਿਹੜਾ ਨਾ ਹੁੜਦਰਾ ਲਫ਼ਜ਼ ਨਹੀਂ ਹੈ। ਬਹੁਤ ਬਹੁਤ ਮਜ਼ੇਦਾਰ ਹੈ, ਬਹੁਤ ਬਹੁਤ ਸ਼ੁਕਰੀਆ ਸਰ। ਵੱਲ ਦਾ ਜਿਹੜਾ ਮੈਟਾਫਰ ਬਣਾਇਆ ਨਾ ਵੇਲ ਦਾ, ਉਹ ਹਾਂਜੀ ਬਹੁਤ ਕਮਾਲ ਹੈ, ਉਹ ਬਹੁਤ ਜ਼ਬਰਦਸਤ। ਹਾਂ, ਬਹੁਤ ਜ਼ਬਰਦਸਤ। ਮੈਂ ਸਾਵਨ ਕਹਿੰਦਾ ਰੁੱਤ ਸੁਹਾਵਣੀ ਸਦਾ ਸੁਹਾਵੀ ਵੱਲ। ਕਿਸੇ ਵੀ ਲਾਈਨ ਦੇ ਵਿੱਚ ਕੋਈ ਐਕਸਟਰਾ ਤੁਹਾਨੂੰ ਅੱਖਰ ਜਾਂ ਲਫ਼ਜ਼ ਨਹੀਂ ਮਿਲ ਰਿਹਾ ਜਿਹੜਾ ਕਿ ਵਜ਼ਨ ਖਰਾਬ ਕਰ ਰਿਹਾ ਹੋਵੇ। ਦੂਸਰਾ ਜਿਹੜਾ ਥੋੜਾ ਜਿਹਾ ਤੁਸੀਂ ਅਗਰ ਇਹਨੂੰ ਮੈਂ ਪੋਇਟਿਕ ਜ਼ਿਆਦਾ ਹੋਣ ਲੱਗਾ ਜ਼ਰਾ, ਦੇਖੋ ਸਾਵਨ ਰੁੱਤ ਸੁਹਾਵਣੀ ਸਦਾ ਸੁਹਾਵੀ ਵੱਲ, ਇਹਦੇ ਵਿੱਚ ਚਾਰ ਜਿਹੜੇ ਅੱਖਰ ਨੇ ਨਾ ਉਹ ਸੀਨ ਨਾਲ ਸ਼ੁਰੂ ਹੋ ਰਹੇ ਨੇ। ਸਾਵਣ, ਸੁਹਾਵਣੀ,
ਸਦਾ ਸੁਹਾਵੀ। ਸੁਹਾਵੀ। ਸੀਨ ਦੇ ਨਾਲ ਜਿਹੜਾ ਸੀ, ਜਿਹਨੂੰ ਤੁਸੀਂ ਅੰਗਰੇਜ਼ੀ ਚ ਐਲਿਟ੍ਰੇਸ਼ਨ ਕਹਿੰਦੇ ਹੋ ਨਾ, ਜੀ ਜੀ। ਰੈਪੀਟੇਸ਼ਨ ਆਫ ਦਾ ਵਰਡਸ, ਹੂੰ ਇਹ ਹੂੰ। ਉਹਦੀ ਕਮਾਲ ਹੈ, ਉਹਦਾ ਕਮਾਲ ਹੈ। ਵਾਹ ਵਾਹ ਵਾਹ, ਕਮਾਲ ਹੋ ਗਿਆ ਜੀ। ਮੈਂ ਖਾਲੇ ਬੋਲੋ। ਅਸੀਂ 54 ਤੇ ਫਿਨਿਸ਼ ਕਰਨੇ ਆ, 5 ਬੰਦ ਕਰ ਲੈਨੇ ਅਸੀਂ ਤੇ ਠੀਕ ਵਾਈਂਡ ਅਪ ਕਰ ਦਈਏ। ਅਗਰ ਕੋਈ ਕਮੈਂਟਸ ਨੇ ਤੇ ਲੈ ਲੈਨੇ ਆ ਅਸੀਂ ਦੋਸਤਾਂ ਕੋਲੋਂ, ਕਿਉਂਕਿ ਮੈਂ ਟਾਰਗੇਟ ਹੈਗਾ ਬਸ ਘੰਟੇ ਦੇ ਮੈਂ ਵੀ ਵਿੱਚ। 54 ਤੱਕ ਹੀ ਪੜਿਆ ਸੀ, ਅੱਗੇ ਮੈਂ ਨਹੀਂ ਦੇਖਿਆ ਸੀ। ਠੀਕ ਹੈ, ਅਸੀਂ 5 ਬੰਦ ਦਾ 5 ਬੰਦ ਲੈ ਕੇ ਚੱਲਾਂਗੇ ਸ਼ੁਰੂ ਚ। ਹਾਂ, ਲੇਕਿਨ ਪਤਾ ਨਹੀਂ ਲੱਗਾ ਟਾਈਮ ਦਾ, 51 ਮਿੰਟ ਹੋ ਗਏ ਨੇ। ਮੈਂ ਦੇਖਦਾ ਰਿਹਾ ਤੁਹਾਡੀਆਂ ਡਾਕਟਰ ਸਾਹਿਬ ਦੀਆਂ ਬੜੀਆਂ, ਹੁਣ 29 ਮਿੰਟਸ ਦੀਆਂ ਵੀ ਹੈ ਨੇ ਤੁਹਾਡੀਆਂ। ਲੋ ਅਸੀਂ ਰਿਕਾਰਡਿੰਗ ਬੰਦ ਕਰ ਦਈਏ। ਲਓ ਜੀ, ਫਿਰ ਕੋਈ ਕਮੈਂਟ ਹੈ ਕਿਸੇ ਕੋਲ ਤੇ ਕਰ ਲਓ, ਰਿਕਾਰਡਿੰਗ ਕਰ ਲਾਂਗੇ, ਨਹੀਂ ਤੇ ਫਿਰ ਅਸੀਂ ਬੰਦ ਕਰ ਦਿੰਦੇ, ਰਿਕਾਰਡਿੰਗ ਬੰਦ ਕਰ ਦਿੰਦੇ ਹਾਂ। ਠੀਕ ਹੈ ਜੀ।